टायर वाजिब कीमतां ते खरीद सकते हो। सेंटानेला मडेरा दे विच लोकेशन ने। कॉल निम्मा सोहता 209 277 0113। नाल ही वैस्ट कोस्ट ट्रक ड्राइविंग स्कूल फैसडो वाले जिहड़े कि तुहानूं ट्रक दा लाइसेंस वधिया सिखलाई दे के लैण दे विच सहायता करदे ने। कॉल अजीत अटवाल 559 374 45 41। इस दे नाल गुरप्रीत सिंह, अवतार सिंह, गुरमीत सिंह, सुखप्रीत सिंह बेकरसफील्ड तो, तारा सिंह मराहर क्लोविस तो, सुच्चा सिंह श्री माछीवाड़ा साहिब तो। इन्हां सबना का बहुत बहुत धन्यवाद। जेकर तुसीं या कोई होर कारोबार इस प्रोग्राम को स्पॉन्सर करना चाहते हो, संपर्क कर सकते हो नंबर 408 722 76 98 के उत्ते। गलबात का सिलसिला मिंटू जी शुरू करते। कहते अखबारां दे महंगे हुए कागज़ ने अखबार जिहड़े आ ओह पिट्टण लाए आ मालक। देखो अखबारां वालियां दा हाल जिहड़ा ओह एक ते फेसबुक वालियां ने जां होर इस तरह का जिहड़ा डिजिटल मीडिया उन्होंने काफी मंदा किया होया ते दूसरे पासे हुण नरेंद्र मोदी की सरकार हथ पैर मूँह सब कुछ धो के उन्होंने पिछे पै गई है जी। हुण की करन प्रिंट मीडिया से वैसे भी मुकाबलेबाजी च तुहानूं पता ही है कि थोड़ा जिहा इस करके पछड़दा पिया क्योंकि अजकल सीधा लाइव का जमाना। अगला लाइव मौके की फुटेज भालदा कि मौके तो फुटेज सानूं मिले तो सीधी कवरेज फिर जे फेसबुक से आ जाए ट्विटर से आ जाए किते आ जाए वो फिर चक दिंदे आ फटा। खैर साडे इत्थे की सीगा कि बहुत वड्डी रियायत मिलदी सीगी अखबारी कागजां ते। अखबार दे जिहड़े कागज हुंदे आ ना दो तरह दे हुंदे आ जिन्हां ते अखबार छपदा। वो मैनूं इस करके पता क्योंकि मैं अखबार च खासे साल लाए आ। तो जिहड़ा दो तरह का पेपर है जिन्हों अनकोटेड पेपर कह दिंदे एक नूं तां एक होर पेपर हुंदा। इस तरह के दो पेपर हुंदे आ। ਉਹਦੇ ਵਿੱਚ बड़ी ਵੱਡੀ ਇਹਨਾਂ ਨੂੰ ਇੱਕ ਰਿਆਇਤ ਦਿੱਤੀ ਜਾਂਦੀ ਸੀ, ਸਬਸਿਡੀ ਦਿੱਤੀ ਜਾਂਦੀ ਸੀ। ਇਹਦੇ ਨਾਲ ਕੀ ਹੁੰਦਾ ਸੀਗਾ ਕਿ ਅਖਬਾਰਾਂ ਦੀ ਜਿਹੜੀ ਲਾਗਤ ਸੀਗੀ ਵੈਸੇ ਤੇ ਜਿਹੜਾ ਅਖਬਾਰ ਆਪਾਂ ਨੂੰ 2 ਰੁਪਈਆਂ ਦਾ ਪੈਂਦਾ ਉਹ ਸਮਝ ਲਓ ਕਿ 4 ਰੁਪਈਆਂ 'ਚ ਉਹਨਾਂ ਨੂੰ ਛਾਪਣ ਵਾਲਿਆਂ ਨੂੰ ਪੈਂਦਾ ਦੁੱਗਣਾ ਘੱਟੋ ਘੱਟ ਅਖਬਾਰ ਚਲੇ ਜਾਂਦਾ ਲਾਗਤ ਦੇ ਮਾਮਲੇ 'ਚ। ਤੇ ਉਹਦੇ ਨਾਲ ਚਲੋ ਥੋੜੀ ਜਿਹੀ ਲਾਗਤ ਜਿਹੜੀ ਘੱਟ ਜਾਂਦੀ ਸੀ ਕਿਉਂਕਿ ਇਹਨਾਂ ਨੇ ਉਹ ਖਾਸੀ ਰਿਆਇਤ ਦਿੱਤੀ ਸੀਗੀ। 2009 ਤੱਕ ਮੇਰੇ ਖਿਆਲ ਦੇ ਨਾਲ ਇਸ ਕਾਗਜ਼ ਤੇ 2% ਡਿਊਟੀ ਲੱਗਦੀ ਸੀ ਜਿਹੜੀ 2010 ਬਿਲਕੁਲ ਖਤਮ ਕਰ ਦਿੱਤੀ ਸੀ, ਬਿਲਕੁਲ ਉੱਕਾ ਹੀ ਖਤਮ ਕਰ ਦਿੱਤੀ। ਤਾਂ ਇਹ ਜਿਹੜਾ ਹੈਗਾ ਆ ਕਾਗਜ਼ ਸਾਡੇ ਇੱਥੇ ਬਹੁਤ ਘੱਟ ਜਿਹੜਾ ਬਣਦਾ ਵਾ ਤਾਂ ਉਹ ਕਾਗਜ਼ ਇੰਪੋਰਟ ਕੀਤਾ ਜਾਂਦਾ ਸੀਗਾ ਖਾਸ ਤੌਰ ਤੇ ਉਹਦੇ ਤੇ ਕਸਟਮ ਡਿਊਟੀ ਜਿਹੜੀ ਉਹ ਖਤਮ ਕਰ ਦਿੱਤੀ ਗਈ ਸੀ ਯਾਨੀ ਕਾਫੀ ਵੱਡੀ ਰਿਆਇਤ ਸੀ। ਹੁਣ ਇਹਨਾਂ ਨੇ ਕੀ ਕੀਤਾ ਕਿ ਉਹ ਕਸਟਮ ਡਿਊਟੀ ਦੁਬਾਰਾ ਲਾ ਦਿੱਤੀ ਆ ਤਾਂ ਉਹ ਲਾ ਹੀ ਨਹੀਂ ਦਿੱਤੀ ਕਹੀਏ ਕਿ ਅੱਗ ਲਾ ਦਿੱਤੀ ਆ ਵਿੱਚ ਇਹਨਾਂ ਨੇ 10% ਕਰ ਦਿੱਤੀ ਹੈ ਸਿੱਧੇ ਤੌਰ ਤੇ। ਉਹਦੇ ਨਾਲ ਹੁਣ ਕੀ ਆ ਕਿ ਜਿਹੜੇ ਸਵਾਲ ਪੇਪਰ ਹੈ ਯਾਨੀ ਛੋਟੇ ਅਖਬਾਰ ਜਾਂ ਮੱਧਕਾਰੀ ਅਖਬਾਰ ਜਿਹੜੇ ਹੁੰਦੇ ਆ ਉਹਨਾਂ ਦੇ ਭਾਰੀਆਂ ਬਣੀਆਂ ਪਈਆਂ ਕਿ ਏਡੀ ਵੱਡੀ ਮਾਰ ਅਸੀਂ ਕਿਵੇਂ ਬਰਦਾਸ਼ਤ ਕਰਾਂਗੇ। ਸੋ ਅਖਬਾਰਾਂ ਵਾਲਿਆਂ ਦਾ ਦੁੱਖ ਹੈ ਜਿਹੜਾ ਉਹ ਨਾ ਸਿਰਫ ਅਖਬਾਰਾਂ ਵਾਲਿਆਂ ਦਾ ਛੋਟੇ ਮੋਟੇ ਮੈਗਜ਼ੀਨ ਜਿਹੜੇ ਆ ਉਹ ਵੀ ਇਹਦੀ ਜ਼ਦ 'ਚ ਆ ਜਾਣਗੇ ਜਦੋਂ ਮਾਰ ਪਊਗੀ। ਤਾਂ ਨਰਿੰਦਰ ਮੋਦੀ ਦੀ ਸਰਕਾਰ ਦਾ ਇਹ ਫੈਸਲਾ ਜਿਹੜਾ ਉਹ ਮੇਰੇ ਖਿਆਲ ਦੇ ਨਾਲ ਇੰਡੀਅਨ ਨਿਊਜ਼ ਪੇਪਰ ਸੁਸਾਇਟੀ ਵਾਲਿਆਂ ਨੂੰ ਵੀ ਪ੍ਰਵਾਨ ਨਹੀਂ। ਉਹਨਾਂ ਨੇ ਆਖਿਆ ਕਿ ਬਹੁਤ ਮਾੜਾ ਫੈਸਲਾ ਤੁਸੀਂ ਵਾਪਸ ਲਓ। ਤਾਂ ਮੈਨੂੰ ਵੀ ਲੱਗਦਾ ਕਿ ਫੈਸਲਾ ਵਾਪਸ ਲੈਣਗੇ ਕਿਉਂਕਿ ਅਖਬਾਰਾਂ ਦੇ ਤੇ ਗੱਲ ਵੈਸੇ ਹੀ ਘੁੱਟਣ ਨੂੰ ਫਿਰਦੇ ਆ। ਤੁਹਾਨੂੰ ਪਤਾ ਕਿ ਅੱਜ ਕੱਲ੍ਹ ਬਹੁਤੀ ਬੋਲੀ ਜਿਹੜੀ ਆ ਤਿੱਖੀ ਛੋਟੇ ਅਖਬਾਰਾਂ ਦੀ ਖੇਤਰੀ ਅਖਬਾਰਾਂ ਦੀ ਹੁੰਦੀ ਆ ਜਿਨ੍ਹਾਂ ਦੀ ਸਰਕੂਲੇਸ਼ਨ ਵਧੇਰੇ ਹੋਵੇ ਜਿਨ੍ਹਾਂ ਦੇ ਕੋਲ ਸਰਕਾਰੀ ਇਸ਼ਤਿਹਾਰਬਾਜ਼ੀ ਵਧੇਰੇ ਹੋਵੇ ਉਹਨਾਂ ਦੇ ਮੂੰਹ ਤੇ ਤਾਂ ਲੁੱਚੀ ਚੇਪੀ ਲੱਗੀ ਹੁੰਦੀ ਆ ਉਹਨਾਂ ਕੀ ਬੋਲਣਾ। ਇੱਥੇ ਤਾਂ ਕਸ਼ਮੀਰ ਦਾ ਸੰਪਾਦਕ ਵੀ ਇੱਕ ਅਖਬਾਰ ਦਾ ਪਿੱਛੇ ਜੇ ਇਹਨਾਂ ਨੇ ਚੱਕ ਕੇ ਅੰਦਰ ਤੁੰਨ ਦਿੱਤਾ। ਸੋ ਕਹਿਣ ਦਾ ਮਤਲਬ ਇਹ ਹੈ ਕਿ ਇਹ ਸ਼ਾਇਦ ਕਸਟਮ ਡਿਊਟੀ ਇੰਨੀ ਚੱਕ ਕੇ ਜਿਹੜੀ ਇਹਨਾਂ ਨੇ ਲਾਗੂ ਕੀਤੀ ਆ ਉਹ ਇਸੇ ਕਰਕੇ ਹੀ ਆ ਕਿ ਜਿਹੜੇ ਤਿੱਖੇ ਅਖਬਾਰ ਹੈ ਜਿਵੇਂ ਆਂਦੇ ਛੋਟਾ ਤੀਰ ਗਾਫ ਕਰੇ ਗੰਭੀਰ ਕਿ ਜਿਹੜੇ ਨਿੱਕੇ ਅਖਬਾਰ ਆ ਜਿਹੜੇ ਤਿੱਖੇ ਵਾਰ ਕਰਦੇ ਆ ਕਿ ਇਹਨਾਂ ਦੀ ਬੋਲਤੀ ਬੰਦ ਕੀਤੀ ਜਾਵੇ। ਸੋ ਅਸੀਂ ਅੱਗੇ ਵੀ ਵਿਚਾਰਿਆ ਕੁਛ ਵੱਡੇ ਅਦਾਰਿਆਂ ਵੀ ਇਹਨਾਂ ਨੇ ਜਿਹੜੇ ਕਿ ਇਹਨਾਂ ਦੇ ਵਿਰੋਧ ਦੇ ਵਿੱਚ ਚੱਲਦੇ ਸੀ ਆਲੋਚਨਾਤਮਕ ਪੱਖ ਤੋਂ ਤਾਂ ਉਹਨਾਂ ਦੇ ਇਸ਼ਤਿਹਾਰ ਵੀ ਇਹਨਾਂ ਨੇ ਸਰਕਾਰੀ ਤੌਰ ਤੇ ਬੰਦ ਕੀਤੇ ਸਨ ਤਾਂ ਉੱਤੋਂ ਕਸਟਮ ਡਿਊਟੀ ਵਧਾ ਦਿੱਤੀ ਆ। ਇਹਦਾ ਮਤਲਬ ਹੈ ਕਿ ਪ੍ਰਿੰਟ ਮੀਡੀਆ ਖਾਸ ਤੌਰ ਤੇ ਇਸ ਮਾਰ ਦੇ ਵਿੱਚ ਹੈ ਔਰ ਸਿੱਧੇ ਤੌਰ ਤੇ ਕਿਹਾ ਜਾ ਰਿਹਾ ਕਿ ਜਾਂ ਤੇ ਸਾਡੇ ਨਾਲ ਸੁਣੋ ਤੇ ਜਾਂ ਚੁੱਪ ਕਰਕੇ ਫਿਰ रेड़ना शुरू कर दो रिंगना शुरू कर। जी 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 अगली ਆਪਾਂ ਮਿੰਟੂ ਜੀ ਖਬਰ ਉਸ ਉੱਤੇ ਨਜ਼ਰ ਮਾਰਦੇ ਕਹਿੰਦੇ ਕਰਨਾਟਕ ਨਾਟਕ ਦੇ ਵਿੱਚ ਬਾਗੀ ਵਿਧਾਇਕ ਸੁਪਰੀਮ ਕੋਰਟ ਪਹੁੰਚੇ ਆ। ਹਾਂ ਇੱਥੇ ਨਾਟਕ ਮੁੱਕਣਾ ਨਹੀਂ ਹੈ ਇਹਦੀ ਗੱਲ ਆਪਾਂ ਪਿਛਲੇ ਪ੍ਰੋਗਰਾਮ ਵਿੱਚ ਵੀ ਕੀਤੀ ਸੀਗੀ ਕਿ ਇਹ ਨਾਟਕ ਹੈ ਜਿਹੜਾ ਉਹ ਅੱਗੇ ਚੱਲੂਗਾ ਇਹ ਨਾਟਕ ਚੱਲਦਾ ਹੀ ਰਹਿਣਾ
ਮੈਨੂੰ ਨਹੀਂ ਲੱਗਦਾ ਐਡੀ ਜਲਦੀ ਇਹਦਾ ਨਿਬੇੜਾ ਹੋਊਗਾ। ਹੁਣ ਤਾਜ਼ਾ ਤਰੀਨ ਅਪਡੇਟ ਇਸ ਮਾਮਲੇ ਦੇ ਵਿੱਚ ਇਹੋ ਹੀ ਆ ਕਿ ਜਿਹੜੇ ਇਹਨਾਂ ਦੇ ਵਿਧਾਇਕ ਆ, ਬਾਗੀ ਵਿਧਾਇਕ ਕਹਿ ਲਓ, ਉਹ ਚਲੇ ਗਏ ਸੁਪਰੀਮ ਕੋਰਟ ਦੇ ਵਿੱਚ। ਤਾਂ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਉਹਨਾਂ ਨੇ ਜਿਹੜੀ ਗੱਲ ਕਹੀ ਆ, ਉਹ ਕਹਿੰਦੇ ਆ ਕਿ ਇਹ ਜਿਹੜਾ ਸਾਰਾ ਕੁਝ ਕੀਤਾ ਜਾ ਰਿਹਾ ਸਪੀਕਰ ਵੱਲੋਂ, ਸਪੀਕਰ ਦੀ ਭੂਮਿਕਾ ਮੈਂ ਕੱਲ੍ਹ ਹੀ ਤੁਹਾਨੂੰ ਡਿਫਾਈਨ ਕਰ ਦਿੱਤੀ ਸੀਗੀ ਕਿ ਸਪੀਕਰਾਂ ਦੀ ਭੂਮਿਕਾ ਇੱਥੇ ਬੜੀ ਦਿਲਚਸਪ ਰਹਿੰਦੀ ਆ। ਤਾਂ ਉਹਨਾਂ ਨੇ ਉਸੇ ਭੂਮਿਕਾ ਨੂੰ ਹੀ ਆਧਾਰ ਬਣਾਇਆ ਜਾ ਕੇ ਉਹ ਕਹਿੰਦੇ ਆ ਕਿ ਸਾਡੇ ਅਸਤੀਫੇ ਜਾਣ ਬੁੱਝ ਕੇ ਪ੍ਰਵਾਨ ਨਹੀਂ ਕੀਤੇ ਜਾ ਰਹੇ। ਪਹਿਲੀ ਗੱਲ ਤੇ ਵੇਖੋ ਕਿੰਨੀ ਇਤਿਹਾਸਹੀਣੀ ਹੈ ਸਾਡੇ ਇਸ ਸੁਨੱਖੇ ਲੋਕਤੰਤਰ ਦੇ ਵਿੱਚ ਕਿ ਜਦੋਂ ਲੋਕ ਮੰਗਦੇ ਅਸਤੀਫਾ ਦਿੰਦੇ ਹੀ ਨਹੀਂ, ਜਿੱਦਾਂ ਮਰਜ਼ੀ ਕੋਈ ਕਹਿਰ ਟੁੱਟ ਪਵੇ, ਜਿੱਡੀ ਮਰਜ਼ੀ ਕੋਈ ਵੱਡੀ ਫੇਲੀਅਰ ਹੋ ਜਾਵੇ, ਇਹ ਵੀ ਕੋਈ ਕਦੇ ਨਾਲ ਜਿੱਦਾਂ ਚਮੇੜੇ ਹੁੰਦੇ ਨਾ ਏਦਾਂ ਕੁਰਸੀ ਦੇ ਨਾਲ ਲੱਗ ਜਾਂਦੇ ਆ। ਤੇ ਜਦੋਂ ਆਪਣੇ ਹਿੱਤ ਪਿਆਰੇ ਹੋਣ, ਜਦੋਂ ਸੌਦੇਬਾਜ਼ੀਆਂ ਹੋਈਆਂ ਹੋਣ, ਉਦੋਂ ਕਹਿੰਦੇ ਕਿ ਸਾਡਾ ਅਸਤੀਫਾ ਤੁਸੀਂ ਲੈਂਦੇ ਕਿਉਂ ਨਹੀਂ ਜੇ, ਮਨਜ਼ੂਰ ਕਿਉਂ ਨਹੀਂ ਜੇ ਕਰਦੇ। ਤਾਂ ਇਹ ਹੁਣ ਮਾਮਲਾ, ਇਹ ਮਾਜਰਾ ਸੁਪਰੀਮ ਕੋਰਟ 'ਚ ਚਲੇ ਗਏ ਆ। ਸੁਪਰੀਮ ਕੋਰਟ ਦੇਖੋ ਕੀ ਕਰਦੀ ਹੈ, ਪਰ ਮੇਰੇ ਖਿਆਲ ਦੇ ਨਾਲ ਸੁਪਰੀਮ ਕੋਰਟ ਦੇ ਵਿੱਚ ਸਾਡੇ ਵੀ ਕਿਸੇ ਵਕੀਲ ਨੂੰ ਜਾ ਖਲੋਣਾ ਚਾਹੀਦਾ ਪੰਜਾਬ ਦੇ ਵਿੱਚੋਂ, ਜਿਹੜੇ ਸਮਾਜ ਸੇਵੀ ਵਕੀਲ ਹੁੰਦੇ ਆ, ਉਹਨਾਂ ਨੂੰ ਕਹਿਣਾ ਚਾਹੀਦਾ ਕਿ ਲੱਗਦੇ ਹੱਥ ਸਾਡੇ ਪੰਜਾਬ ਦਾ ਵੀ ਨਿਬੇੜਾ ਕਰ ਦਿਓ। ਕਿਉਂਕਿ ਇਹ ਜਿਹੜੇ ਵਿਧਾਇਕ ਤੇ ਏਡੇ ਤੱਤੇ ਆ, ਕਹਿੰਦੇ ਕਿ ਕੁਝ ਘੰਟਿਆਂ ਦੇ ਅੰਦਰ ਅੰਦਰ ਸਾਡੇ ਅਸਤੀਫੇ ਪ੍ਰਵਾਨ ਕਰੋ। ਤੇ ਸਾਡੇ ਤੇ ਇੱਕ ਫੂਲਕਾ ਸਾਹਿਬ ਆ ਜਿਨ੍ਹਾਂ ਨੂੰ ਐਸ ਅਕਤੂਬਰ 'ਚ 1 ਸਾਲ ਹੋ ਜਾਣਾ ਅਸਤੀਫੇ ਨੂੰ, ਤੇ ਜਿਹੜਾ ਸਾਡਾ ਸਪੀਕਰ ਆ ਉਹ ਪਤਾ ਨਹੀਂ ਕਿਹੜੀ ਦੁਨੀਆ ਦੇ ਵਿੱਚ ਰਹਿੰਦਾ। ਜਦੋਂ ਵੀ ਉਹਨੂੰ ਪੁੱਛਿਆ ਜਾਂਦਾ ਤੇ ਉਹ ਕਹਿੰਦਾ ਕਿ ਜੀ ਸਮਾਂ ਕੋਈ ਸੁਨਿਸ਼ਚਿਤ ਨਹੀਂ, ਮੈਂ ਕਾਨੂੰਨ ਦੇ ਮੁਤਾਬਕ ਕੰਮ ਕਰੂੰਗਾ। ਸੋ ਇਹ ਇੱਕ ਬੜੀ ਅਜੀਬੋ-ਗਰੀਬ ਦੀ ਗੱਲ ਆ ਕਿ ਏਡੇ ਵੱਡੇ ਲੋਕਤਾਂਤਰਿਕ ਦੇਸ਼ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਸੁਨਿਸ਼ਚਿਤ ਹੀ ਹੈ ਨਹੀਂ। ਮਤਲਬ ਕਿ ਜੇ ਸਪੀਕਰ ਚਾਹੇ ਤੇ ਉਹ ਅਸਤੀਫਾ ਕਈ ਸਾਲ ਤੱਕ ਕੱਚ 'ਚ ਮਾਰੀ ਰੱਖ ਸਕਦਾ, ਤੇ ਜੇ ਉਹਦੀ ਮਰਜ਼ੀ ਹੋਵੇ ਉਹ ਨਾਲ ਦੀ ਨਾਲ ਕਾਟਾ ਮਾਰ ਕੇ ਪਰੇ ਵੀ ਕਰ ਸਕਦਾ। ਤੇ ਜੇ ਸੁਪਰੀਮ ਕੋਰਟ 'ਚ ਮਾਮਲਾ ਜਾਂਦਾ ਤਾਂ ਮੇਰੇ ਖਿਆਲ ਦੇ ਨਾਲ ਪੰਜਾਬ ਦੀ ਵੀ ਉਦਾਹਰਨ ਉੱਤੇ ਲੈਣੀ ਚਾਹੀਦੀ ਆ ਕਿ ਪੰਜਾਬ ਦੇ ਵਿੱਚ ਵੇਖੋ 5-7 ਜਣੇ ਅਸਤੀਫਾ ਦੇ ਕੇ ਤੇ ਨਾਲ ਲਤੀਫਾ ਇਹ ਕਰੀ ਜਾਂਦੇ ਆ ਕਿ ਤਨਖਾਹਾਂ ਭੱਤੇ ਵੀ ਘੋਟੀ ਜਾਂਦੇ ਆ। ਜੀ ਜੀ ਬਿਲਕੁਲ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਕੈਪਟਨ ਸਰਕਾਰ ਲਈ ਹੁਣ ਨਵੀਂ ਮੁਸੀਬਤ ਆ, SYL ਨਹਿਰ ਦੇ ਉੱਤੇ ਸੁਪਰੀਮ ਕੋਰਟ ਦਾ ਆ ਗਿਆ ਸਖਤ ਫੈਸਲਾ। ਨਹੀਂ, ਇਹਦੇ ਲਈ ਵੇਖੋ ਕੋਈ ਮੁਸੀਬਤ ਨਹੀਂ ਹੈ। ਮੁਸੀਬਤ ਦੇ ਮੇਰੇ ਖਿਆਲ ਦੇ ਨਾਲ ਵਿਰੋਧੀ ਧਿਰਾਂ ਨੂੰ ਪਊਗੀ। ਕੈਪਟਨ ਅਮਰਿੰਦਰ ਸਿੰਘ ਤੇ ਕੁਛ ਵੀ ਨਹੀਂ ਕਰੇਗਾ, ਕੁਛ ਨਹੀਂ ਕਰੇਗਾ, ਕਿਉਂਕਿ ਇਹਨਾਂ ਦੇ ਕੋਲ ਤੇ ਸਗੋਂ ਚੰਗਾ ਬਹਾਨਾ ਹੈ ਕਿ ਅਸੀਂ ਦੇਖੋ ਜੀ ਕਾਨੂੰਨ ਤੋਂ ਬਾਹਰ ਨਹੀਂ ਜਾ ਸਕਦੇ। ਇਹਨੇ ਕਲਗੀ ਕੱਢ ਲੈਣੀ ਸੰਦੂਕ ਦੇ ਵਿੱਚੋਂ ਪਾਣੀਆਂ ਦਾ ਰਾਖਾ ਵਾਲੀ ਜਿਹਦੇ ਉੱਤੇ ਲਿਖਿਆ, ਉਹ ਲਾ ਕੇ ਕਹੂਗਾ ਕਿ ਜਦੋਂ ਅਸੀਂ ਇਸ ਕਾਬਲ ਸੀਗੇ, ਇਸ ਸਮਰੱਥਾ ਦੇ ਵਿੱਚ ਸੀਗੇ, ਅਸੀਂ ਉਦੋਂ ਇੱਕ ਕਾਨੂੰਨ ਬਣਾ ਦਿੱਤਾ ਸੀਗਾ, ਬਿੱਲ ਲਿਆਂਦਾ ਸੀਗਾ ਕਿ ਸਮਝੌਤੇ ਤੋੜੇ। ਹੁਣ ਸੁਪਰੀਮ ਕੋਰਟ ਆਰਡਰ ਕਰੀ ਜਾਂਦਾ, ਅਸੀਂ ਕੀ ਕਰੀਏ ਦੱਸੋ। ਤਾਂ ਮੁੱਖ ਮੰਤਰੀ ਤੇ ਕਦੇ ਵੀ ਇਹਨਾਂ ਚੀਜ਼ਾਂ ਤੋਂ ਪਾਸੇ ਨਹੀਂ ਜਾ ਸਕਦਾ, ਲਾਂਭੇ ਨਹੀਂ ਹੋ ਸਕਦਾ। ਉਹਦੇ ਕੋਲ ਤੇ ਪੱਜ ਹੈਗਾ, ਉਹ ਤੇ ਪੱਜ ਮਾਰ ਦਊਗਾ। ਤੇ ਵਿਰੋਧੀ ਧਿਰਾਂ ਜਿਹੜੀਆਂ ਉਹ ਕਾਬੂ ਜ਼ਰੂਰ ਹੋਣਗੀਆਂ। ਅਕਾਲੀ ਜਿਹੜੇ ਕਹਿੰਦੇ ਸੀ ਕਿ ਅਸੀਂ ਸ਼ਹੀਦੀਆਂ ਦੇ ਦਿਆਂਗੇ, ਉਹ ਆਮ ਆਦਮੀ ਪਾਰਟੀ ਵਾਲੇ ਉਹ ਵੀ ਆਉਣਗੇ, ਕਿਉਂਕਿ ਉਹਨਾਂ ਨੇ ਵੀ ਕਪੂਰੀ ਜਾ ਕੇ ਉੱਥੇ ਤੰਬੂ ਗੱਡੀ ਰੱਖਿਆ ਸੀ ਕਈ ਦਿਨ। ਬੈਂਸ ਬ੍ਰਦਰਸ ਜਿਹੜੇ ਪਾਣੀ ਦਾ ਪੈਸਾ ਮੰਗਦੇ ਆ, ਉਹਨਾਂ ਨੂੰ ਵੀ ਲੋਕ ਕਹਿਣਗੇ ਪਹਿਲਾਂ ਪਾਣੀ ਤੇ ਬਚਾਓ, ਫਿਰ ਪੈਸੇ ਦਾ ਵੀ ਆਪਾਂ ਹਿਸਾਬ ਕਿਤਾਬ ਕਰ ਲੂੰਗੇ। ਤਾਂ ਕਹਿਣ ਦਾ ਮਤਲਬ ਕਿ ਵਿਰੋਧੀ ਧਿਰਾਂ ਜ਼ਿਆਦੀਆਂ ਦਬਾਅ ਵਿੱਚ ਰਹਿਣਗੀਆਂ ਬਨਸਪਤ ਇਸਦੇ ਕਿ ਕੈਪਟਨ ਅਮਰਿੰਦਰ ਸਿੰਘ ਕੋਲ ਬਹਾਨਾ ਹੈਗਾ ਕਿ ਸੁਪਰੀਮ ਕੋਰਟ ਦੇ ਉੱਤੇ ਕੋਈ ਨਹੀਂ ਜੇ ਹੈਗਾ ਭਰਾਵੋ, ਸੁਪਰੀਮ ਕੋਰਟ ਦਾ ਫੈਸਲਾ ਮੰਨਣਾ ਪੈਣਾ। ਤੇ ਸੁਪਰੀਮ ਕੋਰਟ ਤੇ ਕਹਿੰਦੇ ਆ, ਉਹ ਕਹਿੰਦਾ ਕਿ 2 ਮਹੀਨਿਆਂ ਤੱਕ ਸਹਿਮਤੀ ਹੁੰਦੀ ਆ ਤੇ ਤਦ ਤੱਕ ਠੀਕ ਆ ਕੰਮ, ਨਹੀਂ ਤੇ ਭਾਈ ਫਿਰ ਅਸੀਂ ਆਪੇ ਕੁਛ ਆਪਣੇ ਪੱਧਰ ਤੇ ਕਰ ਦਿਆਂਗੇ। ਤੇ ਜੇ ਸੁਪਰੀਮ ਕੋਰਟ ਨੇ ਜਿਵੇਂ ਤੁਹਾਨੂੰ ਕਿਹਾ ਕਿ ਉਹ ਆਪਣੇ ਪੱਧਰ ਤੇ ਫੈਸਲਾ ਲੈਂਦਾ ਤੇ ਕੈਪਟਨ ਦੀ ਕੀ ਮਜ਼ਾਲ ਆ। ਕੈਪਟਨ ਤੇ ਕੇਂਦਰ ਸਰਕਾਰ ਦੇ ਅੱਗੇ ਕੋਈ ਹੀਲੋ ਜਿੱਤ ਨਹੀਂ ਕਰਦਾ, ਸੁਪਰੀਮ ਕੋਰਟ ਦੇ ਅੱਗੇ ਕੀ ਹੀਲੋ ਜਿੱਤ ਕਰਨੀ ਆ। ਸੋ ਕਹਿਣ ਦਾ ਮਤਲਬ ਇਹ ਆ ਕਿ ਦੇਖੋ ਪੰਜਾਬੀਆਂ ਨੇ ਜਾਂ ਪੰਜਾਬੀਆਂ ਦੀ ਲੀਡਰਸ਼ਿਪ ਨੇ ਆਪ ਦਾ ਨੁਕਸਾਨ ਹੈ ਜਿਹੜਾ ਉਹ ਕਰਾ ਲਿਆ। ਹੁਣ SYL ਮੰਨ ਲਓ ਜੇ ਨਹੀਂ ਵੀ ਜਾਂਦੀ, ਫਰਜ਼ ਕਰ ਲਓ SYL ਨਹੀਂ ਵੀ ਜਾਂਦੀ, ਪਾਣੀ ਜਿਹੜਾ ਤੁਹਾਡਾ ਬਚਿਆ ਕੁਚਿਆ ਉਹ ਵੀ ਨਹੀਂ ਰਹਿਣਾ। ਉਹਦਾ ਕਾਰਨ ਇਹ ਹੈ ਕਿ ਇਹਨਾਂ ਨੇ ਦਰਿਆਵਾਂ ਦਾ ਕੌਮੀਕਰਨ ਕਰ ਦੇਣਾ। ਜਦੋਂ ਦਰਿਆਵਾਂ ਦਾ ਕੌਮੀਕਰਨ ਕਰ ਦਿੱਤਾ, ਪੰਜਾਬ ਦਾ ਤਾਂ ਵੈਸੇ ਕੌਮੀਕਰਨ ਹੋਇਆ ਹੀ ਆ ਪਾਣੀ ਦਾ, ਤੇ ਰਾਜਸਥਾਨ ਵੀ ਲੈ ਗਿਆ, ਹਰਿਆਣਾ ਵੀ ਲੈ ਗਿਆ, ਹਿਮਾਚਲ ਵੀ ਵਰਤੀ ਜਾਂਦਾ, ਪਰ ਦਿੱਲੀ ਤੱਕ ਪਹੁੰਚ ਗਿਆ। ਇਹਦਾ ਤੇ ਰਹਿ ਕੀ ਗਿਆ। ਤੇ ਜਦੋਂ ਕੌਮੀਕਰਨ ਇਹਨਾਂ ਨੇ ਕਾਨੂੰਨ ਲਿਆ ਕੇ ਕੋਈ ਕਰ ਦਿੱਤਾ, ਉਦੋਂ ਜਿਹੜਾ ਬਚਿਆ ਕੁਝ ਫਿਰ ਆਪੇ ਚਲੇ ਜਾਣਾ। ਸੋ ਇਹ ਮੇਰੇ ਖਿਆਲ ਦੇ ਨਾਲ ਐਸੀ ਸਥਿਤੀ ਦੇ ਵਿੱਚ ਨਹੀਂ ਹੈ ਕੈਪਟਨ ਅਮਰਿੰਦਰ ਸਿੰਘ ਜੋ ਅਸਲੀ ਰੰਗ ਢੰਗ ਵਿਖਾ ਸਕੇ ਜਿਹੜਾ ਮਾੜਾ ਮੋਟਾ 2002 ਚ ਵਿਖਾਇਆ ਸੀ। ਅਰਨ ਵਾਲੀ
ਪੋਜੀਸ਼ਨ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨਹੀਂ ਹੈਗਾ ਤਾਂ ਪੰਜਾਬ ਦਾ ਪਾਣੀ ਹੈ ਜਿਹੜਾ ਉਹ ਬਚਿਆ ਖੁਚਿਆ ਜਿਹੜਾ ਉਹ ਇਹਦੇ ਕੋਲ ਸਾਬਤਾ ਰਹੂਗਾ। ਇਹਦੇ ਤੇ ਪ੍ਰਸ਼ਨ ਚਿੰਨ੍ਹ ਹੈ, ਕੋਈ ਕੁਛ ਨਹੀਂ ਕਹਿ ਸਕਦਾ। ਜੇ ਕੱਲ ਨੂੰ ਸੁਪਰੀਮ ਕੋਰਟ ਇਸ ਗੱਲ ਤੇ ਅੜ ਜਾਵੇ ਕਿ ਅਸੀਂ SYL ਦੇ ਵਿੱਚੋਂ ਪਾਣੀ ਮੰਗਵਾ ਕੇ ਛੱਡਣਾ, ਤੇ ਫਿਰ ਮੈਨੂੰ ਨਹੀਂ ਲੱਗਦਾ ਕਿ ਕੋਈ ਵੱਡੇ ਕਾਂਡ ਤੋਂ ਬਿਨਾਂ ਇਹ ਚੀਜ਼ ਰੋਕੀ ਜਾ ਸਕੂਗੀ, ਕਿਉਂਕਿ ਸਰਕਾਰ ਨੇ ਹੱਥ ਬੰਨ ਕੇ ਪਾਸੇ ਹੋ ਜਾਣਾ। ਸਰਕਾਰ ਜੇ ਮੰਨ ਲਓ ਮਾੜੀ ਜੀ ਅੜੂਗੀ, ਉਹਨਾਂ ਚੱਕ ਕੇ ਬਰਖਾਸਤ ਕਰ ਦੇਣਾ, ਉਹਨਾਂ ਦੇ ਪੈਰ ਥੱਲੇ ਬਟੇਰਾ ਆ ਜਾਣਾ ਮੁੜ ਕੇ। ਜੀ 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 ਅਗਲੀ ਜਿਹੜੀ ਆ ਮਿੰਟੂ ਜੀ ਗੱਲ ਕਰਦੇ ਆ, ਕਹਿੰਦੇ ਭਾਰਤ ਨੇ ਸਿੱਖ ਫਾਰ ਜਸਟਿਸ ਤੇ ਕਰ ਦਿੱਤੀ ਆ ਵੱਡੀ ਕਾਰਵਾਈ। ਦੇਖੋ ਇਹਨਾਂ ਤੇ ਬੈਨ ਲਾ ਦਿੱਤਾ ਗਿਆ ਸਿੱਖ ਫਾਰ ਜਸਟਿਸ ਵਾਲਿਆਂ ਤੇ। ਭਾਰਤ ਦੇ ਵਿੱਚ ਬੈਨ ਇਹਨਾਂ ਨੇ ਅੱਜ ਇੱਕ ਦਿੱਲੀ 'ਚ ਉੱਚ ਪੁਲਿਸ ਅਧਿਕਾਰੀਆਂ ਦੀ ਮੀਟਿੰਗ ਹੋਈ ਸੀ, ਉਸ ਤੋਂ ਬਾਅਦ ਲਾਇਆ ਵਾ। ਇਹਨਾਂ ਦਾ ਕਹਿਣਾ ਕਿ ਦਹਿਸ਼ਤੀ ਗਤੀਵਿਧੀਆਂ ਨੂੰ ਇਹ ਹਵਾ ਦਿੰਦੇ ਆ, ਇਸ ਕਰਕੇ ਪੰਜਾਬ ਪੁਲਿਸ ਨੇ ਵੀ ਇਹਨਾਂ ਦੇ ਕਾਫੀ ਕਾਰਕੁਨਾਂ ਤੇ ਮਾਮਲੇ ਦਰਜ ਕੀਤੇ ਹੋਇਆ। ਇਸ ਕਰਕੇ ਭਾਈ ਅਸੀਂ ਇਹਨਾਂ ਤੇ ਰੋਕ ਲਾਉਂਦੇ ਆ। ਤਾਂ ਇਹ ਰੋਕ ਜਿਹੜੀ ਆ ਪਾਕਿਸਤਾਨ ਦੇ ਵਿੱਚ ਮੇਰੇ ਖਿਆਲ ਦੇ ਨਾਲ ਪਹਿਲਾਂ ਹੀ ਲੱਗੀ ਸੀ, ਹੁਣ ਭਾਰਤ ਦੇ ਵਿੱਚ ਵੀ ਲਾਗੂ ਹੋ ਗਈ ਆ। ਤੇ ਦੱਸਿਆ ਕਿ ਟਵਿੱਟਰ ਹੈਂਡਲ ਵੀ ਗੁਰਪਤਵੰਤ ਸਿੰਘ ਪੰਨੂ ਦਾ ਜਿਹੜਾ ਮੁਅੱਤਲ ਕੀਤਾ ਜਾ, ਪਤਾ ਨਹੀਂ ਹੁਣ ਲੱਗਿਆ ਕਿ ਭਾਰਤ ਦੇ ਵਿੱਚ ਹੀ ਆ ਜਾਂ ਸਾਰੇ ਦੇਸ਼ਾਂ ਦੇ ਵਿੱਚ ਹੀ ਮੁਅੱਤਲ ਕੀਤਾ ਗਿਆ। ਖੈਰ ਇਸ ਤਰ੍ਹਾਂ ਦੀ ਕਾਰਵਾਈ ਹੈ ਜਿਹੜੀ ਕਰ ਦਿੱਤੀ ਗਈ। ਵੈਸੇ ਤੁਹਾਨੂੰ ਪਤਾ ਹੀ ਕਿ ਗੁਰਪਤਵੰਤ ਸਿੰਘ ਪੰਨੂ ਕਿ ਕੈਪਟਨ ਅਮਰਿੰਦਰ ਹੈਲੋ ਮਿੰਟੂ ਜੀ, ਕੁਝ ਕਹੇ ਜਾਂ ਨਾ ਕਹੇ ਮਿੰਟੂ ਜੀ ਮਗਰ ਜ਼ਰੂਰ ਲੱਗ ਜੀ ਤੁਹਾਡੀ ਆਵਾਜ਼ ਜਿਹੜੀ ਆਉਣੀ ਬੰਦ ਹੋ ਗਈ ਸੀ। ਤੁਸੀਂ ਦੱਸ ਰਹੇ ਸੀ ਕੈਪਟਨ ਤੇ ਗੁਰਪਤਵੰਤ ਪੰਨੂ ਦੇ ਬਾਰੇ, ਉਦੋਂ ਆਵਾਜ਼ ਆਉਣੀ ਬੰਦ ਹੋ ਗਈ ਸੀ, ਰਿਪੀਟ ਕਰ ਦਿਓ ਜੀ। ਜੀ ਮੈਂ ਕਹਿ ਰਿਹਾ ਸੀਗਾ ਕਿ ਇਹਨਾਂ ਦਾ ਪਿਆਰ ਭਾਵ ਇਹ ਹੈ ਕਿ ਆਪਸ ਦੇ ਵਿੱਚ ਉਲਝਣ ਵਾਲਾ ਕੰਮ ਚੱਲਦਾ ਹੀ ਰਹਿੰਦਾ, ਆਪਸ 'ਚ ਉਲਝੇ ਰਹਿੰਦੇ ਆ। ਗੁਰਪਤਵੰਤ ਸਿੰਘ ਪੰਨੂ ਵੀ ਨਿਸ਼ਾਨੇ ਤੇ ਲੈਂਦਾ ਕੈਪਟਨ ਅਮਰਿੰਦਰ ਸਿੰਘ ਨੂੰ, ਤੇ ਕੈਪਟਨ ਅਮਰਿੰਦਰ ਸਿੰਘ ਵੀ ਇਹੀ ਮੰਗ ਕਰਦਾ ਕਿ ਇਹਨਾਂ ਨੂੰ ਚੁੱਕ ਕੇ ਅੱਤਵਾਦੀਆਂ ਦੀ ਸੂਚੀ 'ਚ ਕਿਉਂ ਨਹੀਂ ਜੇ ਪਾਉਂਦੇ ਸੀ। ਕੈਪਟਨ ਅਮਰਿੰਦਰ ਸਿੰਘ ਹੋਰ ਕਿਸੇ ਮੁੱਦੇ 'ਤੇ ਕੋਈ ਖਾਸ ਸਟੈਂਡ ਲਵੇ ਜਾਂ ਨਾ ਲਵੇ, ਖਾਲਿਸਤਾਨੀਆਂ ਦੇ ਮੁੱਦੇ ਤੇ ਜਾਂ ਸਿੱਖ ਫਾਰ ਜਸਟਿਸ ਵਾਲਿਆਂ ਤੇ ਜ਼ਰੂਰ ਲੈਂਦਾ। ਤਾਂ ਖੈਰ ਇਹ ਪਾਬੰਦੀ ਹੁਣ ਲਾਗੂ ਕਰ ਦਿੱਤੀ ਗਈ ਆ। ਮੇਰੇ ਖਿਆਲ ਦੇ ਨਾਲ ਇਹ ਪਾਬੰਦੀ ਠੀਕ ਹੈ। ਕੁਝ ਕੇਸਾਂ ਦਾ ਹਵਾਲਾ ਜ਼ਰੂਰ ਦਿੱਤਾ ਗਿਆ ਕਿ ਪੰਜਾਬ ਦੇ ਵਿੱਚ ਇੰਨੇ ਕਾਰਕੁਨਾਂ ਤੇ ਕੇਸ ਦਰਜ ਹੋਇਆ, ਤਾਂ ਕਿਤੇ ਨਾ ਕਿਤੇ 2020 ਜੋ ਨਜ਼ਦੀਕ ਆ ਰਿਹਾ 2020 ਰੈਫਰੈਂਡਮ, ਉਹਨੂੰ ਫੇਲ ਕਰਨ ਵਾਸਤੇ, ਉਹਨੂੰ ਰੋਕਣ ਵਾਸਤੇ, ਸਖਤੀ ਦੇ ਨਾਲ ਨਜਿੱਠਣ ਵਾਸਤੇ ਇਹ ਸ਼ਾਇਦ ਪਾਬੰਦੀ ਐਡ ਕੀਤੀ ਗਈ। ਜੀ 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 ਅਗਲੀ ਜਿਹੜੀ ਆ ਮਿੰਟੂ ਜੀ ਗੱਲ ਕਰਦੇ, ਕਹਿੰਦੇ ਹਾਈ ਕੋਰਟ ਵਿੱਚੋਂ ਪੰਜਾਬੀ ਸੰਬੰਧੀ ਜਾਰੀ ਹੋਏ ਕਥਿਤ ਨੋਟੀਫਿਕੇਸ਼ਨ ਨੇ ਪਾਤਾ ਭੜਥੂ। ਬਿਲਕੁਲ ਇਹ ਪੁਸ਼ਟੀ ਹੋ ਗਈ ਆ, ਇਸ ਗੱਲ ਦੀ ਪੁਸ਼ਟੀ ਹੋ ਗਈ ਆ ਕਿ ਨੋਟੀਫਿਕੇਸ਼ਨ ਵਾਕਿਆ ਹੀ ਜਾਰੀ ਹੋਇਆ। ਔਰ ਬੜੀ ਨਮੋਸ਼ੀ ਵਾਲੀ ਗੱਲ ਆ ਕਿ ਦੇਖੋ ਸਾਡੇ ਇਸ ਸੂਬੇ ਦੇ ਵਿੱਚ ਜਿੱਥੇ ਭਾਸ਼ਾ ਐਕਟ ਬਣਿਆ ਹੋਇਆ, ਜਿੱਥੇ ਖੁਦ ਪੰਜਾਬ ਨੇ ਖੁਦ ਆਪਣੀਆਂ ਅਦਾਲਤਾਂ ਨੂੰ ਕਹਿ ਰੱਖਿਆ, ਹੇਠਲੀਆਂ ਅਦਾਲਤਾਂ ਨੂੰ ਕਿ ਕੰਮ ਜਿਹੜਾ ਖੇਤਰੀ ਭਾਸ਼ਾ 'ਚ ਕਰੋ, ਉੱਥੇ ਹੁਣ ਅੰਗਰੇਜ਼ੀ ਜਿਹੜੀ ਆ ਉਹ ਕੰਮ ਕਰਿਆ ਕਰੇਗੀ। ਸੋ ਇਹ ਇਸ ਗੱਲ ਦੀ ਪੁਸ਼ਟੀ ਕਰਦਾ ਕਿ ਸਾਡਾ ਜਿਹੜਾ ਭਾਸ਼ਾ ਦੇ ਪ੍ਰਤੀ ਵਿਤਕਰਾ ਉਹ ਕਿਹੋ ਜਿਹਾ ਕਿ ਅਸੀਂ ਗੱਲੀ ਬਾਤੀ ਕੁਛ ਕਹਿੰਦੇ ਆ, ਔਰ ਅਸਲ ਦੇ ਵਿੱਚ ਆਪਣੀ ਭਾਸ਼ਾ ਨੂੰ ਉਨੀ ਮੁਹੱਬਤ ਨਹੀਂ ਕਰਦੇ ਜਿੰਨੀ ਕਰਨੀ ਚਾਹੀਦੀ ਹੈ ਜਾਂ ਜਿੰਨੀ ਦੂਜੇ ਲੋਕ ਕਰਦੇ ਆ। ਪਤਾ ਨਹੀਂ ਕਿਉਂ, ਕੀ ਇਹਦੇ 'ਚ ਕਾਣ ਆ, ਕੀ ਇਹਦੇ 'ਚ ਕੋੜ ਆ, ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਐਡੀ ਮਿੱਠੀ ਭਾਸ਼ਾ ਜਿਹੜੀ ਉਹ ਇਹਨਾਂ ਨੂੰ ਕਿਉਂ ਕੌੜੀ ਲੱਗਦੀ ਆ। ਖੈਰ ਹੁਣ ਦੇਖੋ ਇਹ ਜਿਹੜਾ ਮਾਮਲਾ ਹੈ ਇਹ ਹਾਈ ਕੋਰਟ ਦੇ ਰਜਿਸਟਰ ਜਨਰਲ ਹੈ ਜਿਹੜੇ, ਉਹਨਾਂ ਦੇ ਲਈ ਰਜਿਸਟਰ ਰੂਲਸ ਤੇ ਫਿਰ ਰੂਲਸ ਐਂਡ ਆਰਡਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਉਹਦੇ 'ਚ ਸੋਧ ਕਰਕੇ ਕੀਤਾ ਗਿਆ। ਤੇ ਇਹ ਜਿਹੜਾ ਮਾਮਲਾ ਹੈ ਦੱਸਦੇ ਕਿ ਪੰਜਾਬ ਸਰਕਾਰ ਵੱਲੋਂ 8 ਮਈ ਨੂੰ ਹੀ ਨੋਟੀਫਾਈ ਕਰ ਦਿੱਤਾ ਗਿਆ ਸੀਗਾ। ਹਾਲਾਂਕਿ 2 ਮਹੀਨੇ ਕਿਸੇ ਫੌਰੀ ਤੌਰ ਤੇ ਆਉਣ ਵਾਲੀ ਔਂਕੜ ਦੇ ਮੱਦੇਨਜ਼ਰ ਵਕਫਾ ਦਿੱਤਾ ਗਿਆ 2 ਮਹੀਨੇ, ਤਾਂ 2 ਮਹੀਨਿਆਂ ਦਾ ਜੇ ਵਕਫਾ 8 ਮਈ ਤੋਂ ਆਪਾਂ ਲਈਏ ਤੇ 8 ਜੁਲਾਈ ਹੋ ਗਿਆ। ਤਾਂ ਇਸ ਤੋਂ ਬਾਅਦ ਫਿਰ 8 ਜੁਲਾਈ ਤੋਂ ਬਾਅਦ ਇਹ ਜਿਹੜਾ ਨੋਟੀਫਿਕੇਸ਼ਨ ਪੰਜਾਬ ਸਰਕਾਰ ਨੇ ਖੁਦ ਜਾਰੀ ਕੀਤਾ, ਜਿਹਨੇ ਹੁਣ ਦੇਖੋ ਦਿਲਚਸਪ ਗੱਲ ਕਿ ਜਿਹਨੇ ਖੁਦ ਇੱਥੇ ਭਾਸ਼ਾ ਐਕਟ ਬਣਾਇਆ, ਜਿਹਨੇ ਖੁਦ ਪੰਜਾਬੀ ਨੂੰ ਪਟਰਾਣੀ ਦਾ ਦਰਜਾ ਦਿੱਤਾ ਜਾਂ ਅਦਾਲਤਾਂ ਨੂੰ ਹੁਕਮ ਦਿੱਤੇ ਜਾਂ ਫਲਾਣੇ ਨੂੰ ਕਿਹਾ ਕਿ ਇੱਥੇ ਸਭ ਤੋਂ ਉੱਤੇ ਪੰਜਾਬੀ ਭਾਸ਼ਾ ਹੋਣੀ ਚਾਹੀਦੀ ਹੈ, ਪੰਜਾਬੀ 'ਚ ਕੰਮ ਕਰਨਾ ਚਾਹੀਦਾ, ਹੋਣਾ ਚਾਹੀਦਾ, ਤਾਂ ਉਹਨਾਂ ਨੇ ਆਪ ਹੀ ਇਹਨੂੰ ਨੋਟੀਫਾਈਡ ਕਰ ਦਿੱਤਾ ਕਿ ਹਾਂ ਭਾਈ ਅੰਗਰੇਜ਼ੀ 'ਚ ਕੰਮ ਹੋਏਗਾ। ਤਾਂ ਹੇਠਲੀਆਂ ਅਦਾਲਤਾਂ ਕਿਹੜੀਆਂ ਜਿੱਦਾਂ ਲੋਅਰ ਕੋਰਟ ਆ ਜਾਂ ਹੋਰ ਸੈਸ਼ਨ ਕੋਰਟ ਵਗੈਰਾ, ਤਾਂ ਉਹਨਾਂ ਦੇ ਵਿੱਚ ਕੀ ਆ ਕਿ ਹਾਈ ਕੋਰਟ ਦੇ ਸੋਧੇ ਰੂਲ ਦੇ ਮੁਤਾਬਕ
ਹੁਣ ਜੋ ਗਵਾਹੀਆਂ ਹੋਣਗੀਆਂ ਦਰਜ ਉਹ ਵੀ ਸਾਰੀਆਂ ਅੰਗਰੇਜ਼ੀ ਦੇ ਵਿੱਚ, ਤੇ ਜਿਹੜੀਆਂ ਜੱਜਮੈਂਟਾਂ ਹੋਣਗੀਆਂ ਉਹ ਵੀ ਸਾਰੀਆਂ ਅੰਗਰੇਜ਼ੀ ਦੇ ਵਿੱਚ ਹੋਣਗੀਆਂ। ਤਾਂ ਇਹ ਇੱਕ ਬਹੁਤ ਮੈਨੂੰ ਅਜੀਬੋ-ਗਰੀਬ ਦੀ ਸਥਿਤੀ ਲੱਗਦੀ ਆ ਪੰਜਾਬ ਦੇ ਵਿੱਚ ਕਿ 90% ਜਿੱਥੇ ਆਬਾਦੀ ਪੰਜਾਬੀ ਬੋਲਦੀ ਹੋਵੇ ਉੱਥੇ ਇਹੋ ਜਿਹੇ ਫੈਸਲੇ ਪਤਾ ਨਹੀਂ ਕਿਸ ਆਧਾਰ ਤੇ ਲੈ ਜਾ ਰਹੇ ਆ। ਔਰ ਦੂਜੀ ਗੱਲ ਇੱਕ ਹੋਰ ਵੀ ਆ ਕਿ ਜਦੋਂ ਪੰਜਾਬ ਤੇ ਹਰਿਆਣਾ ਨਿਖੜੇ ਸਨ ਉਸ ਵੇਲੇ ਵੀ ਸ਼ਾਇਦ ਇਹ ਤਜਵੀਜ਼ ਬਣਾਈ ਗਈ ਸੀ ਕਿ ਦੇਖੋ ਭਾਸ਼ਾਈ ਖੇਤਰ ਹੈ, ਜਿੱਦਾਂ ਪੰਜਾਬ ਦੇ ਵਿੱਚ ਪੰਜਾਬੀ ਬੋਲੀ ਜਾਂਦੀ ਆ ਤੇ ਹਰਿਆਣੇ ਦੇ ਵਿੱਚ ਹਿੰਦੀ ਬੋਲੀ ਜਾਂਦੀ ਆ, ਤਾਂ ਇਹਨਾਂ ਦੇ ਕੰਮ ਜਿਹੜੇ ਉਹ ਭਾਸ਼ਾਈ ਜਿਹੜੇ ਆ ਖੇਤਰਾਂ ਤੇ ਇਦਾਂ ਹੀ ਭਾਸ਼ਾ ਦੇ ਆਧਾਰ ਤੇ ਹੋਣਗੇ। ਮਤਲਬ ਪੰਜਾਬ ਦੇ ਵਿੱਚ ਪੰਜਾਬੀ ਚ ਤੇ ਹਰਿਆਣੇ ਦੇ ਵਿੱਚ ਹਿੰਦੀ ਚ। ਤਾਂ ਉਹ ਜਿਹੜੀਆਂ ਸਾਰੀਆਂ ਚੀਜ਼ਾਂ ਉਹ ਲਾਂਭੇ ਰੱਖ ਕੇ ਇਹ ਜਿਹੜਾ ਹੁਣ ਇਹਨਾਂ ਨੇ ਨੋਟੀਫਿਕੇਸ਼ਨ ਜਾਰੀ ਕੀਤਾ, ਮੇਰੇ ਖਿਆਲ ਦੇ ਨਾਲ ਇਹ ਇੱਕ ਬਹੁਤ ਗਲਤ ਫੈਸਲਾ, ਕਿਉਂਕਿ ਆਪਾਂ ਪਿਛਲੇ ਦਿਨ ਹੀ ਖਬਰ ਕੀਤੀ ਸੀਗੀ ਕਿ ਸੁਪਰੀਮ ਕੋਰਟ ਦੇ ਵਿੱਚ ਇਹ ਉਹਨਾਂ ਨੇ ਮੰਨਿਆ ਕਿ ਲੋਕਾਂ ਦੀ ਸਹੂਲਤ ਵਾਸਤੇ ਸਾਨੂੰ ਉਲੱਥੇ ਕਰਨੇ ਚਾਹੀਦੇ ਫੈਸਲਿਆਂ ਦੇ। ਮਤਲਬ ਕਿ ਜਿਹੜੀਆਂ ਟੌਪ ਦੀਆਂ ਭਾਸ਼ਾਵਾਂ ਨੇ 6 ਇੰਡੀਆ ਦੇ ਵਿੱਚ, ਸਾਨੂੰ ਉਲੱਥੇ ਉਹਨਾਂ 'ਚ ਕਰਕੇ ਤੇ ਉਹ ਜਿਹੜੀਆਂ ਜੱਜਮੈਂਟਾਂ ਉਹ ਨੈਟ ਤੇ ਚਾੜਨੀਆਂ ਚਾਹੀਦੀਆਂ। ਤੇ ਇੱਕ ਪਾਸੇ ਸੁਪਰੀਮ ਕੋਰਟ ਜਿਹੜੀ ਆ ਉਹ ਲੋਕਾਂ ਦੀ ਸਹੂਲਤ ਵਾਸਤੇ ਦੂਸਰੀਆਂ ਭਾਸ਼ਾਵਾਂ ਦੇ ਵਿੱਚ ਆਪਣੇ ਫੈਸਲੇ ਆ ਜਿਹੜੇ ਉਹ ਟ੍ਰਾਂਸਲੇਟ ਕਰਵਾ ਰਹੀ ਆ। ਤੇ ਇੱਥੇ ਸਾਡੇ ਜਿੱਥੇ 90% ਲੋਕ ਪੰਜਾਬੀ ਬੋਲਦੇ, ਚਾਹੇ ਕਿਸੇ ਵੀ ਧਰਮ ਦੇ ਹੋਣ, ਚਾਹੇ ਕਿਸੇ ਵੀ ਮਜ਼ਹਬ ਦੇ ਹੋਣ, ਉੱਥੇ ਅਦਾਲਤਾਂ 'ਚ ਇਹ ਪੰਜਾਬੀ ਦੀ ਥਾਂ ਤੇ ਅੰਗਰੇਜ਼ੀ ਠੋਸਦੇ ਪਏ। ਇਹਦੇ ਵਿੱਚ ਇੱਕ ਚੀਜ਼ ਹੋਰ ਵੀ ਆ ਕਿ ਹੁਣ ਦੇਖੋ ਜੇ ਕੋਈ ਮੇਰੇ ਵਰਗਾ ਬੰਦਾ ਜਿਹੜਾ ਥੋੜਾ ਜਿਹਾ ਸਕੂਲ ਤੋਂ ਵੀ ਪਾਸ ਆ, ਮਾੜਾ ਮੋਟਾ ਮਹੀਨਾ 2 ਮਹੀਨੇ ਕਾਲਜ ਵੀ ਲਾ ਚੁੱਕਾ, ਉਹਨੂੰ ਚੱਜ ਨਾਲ ਅੰਗਰੇਜ਼ੀ ਨਹੀਂ ਆਉਂਦੀ, ਤੇ ਜਿਹੜੇ ਸਾਥੋਂ ਹੇਠਲੇ ਆ ਉਹਨਾਂ ਨੂੰ ਕੀ ਅੰਗਰੇਜ਼ੀ ਆਊਗੀ? ਯਾਨੀ ਜੇ ਉਹਨਾਂ ਨੇ ਕੋਈ ਗਵਾਹ ਦਾ ਸਟੇਟਮੈਂਟ ਵੀ ਪੜ੍ਹਨਾ, ਗਵਾਹ ਦਾ ਕੋਈ ਬਿਆਨ ਵੀ ਪੜ੍ਹਨਾ, ਤਾਂ ਉਹਨਾਂ ਨੂੰ ਵਕੀਲ ਦੀ ਸਹੂਲਤ ਲੈਣੀ ਪਊਗੀ ਜਾਂ ਉਹਨਾਂ ਨੂੰ ਕੋਈ ਅੰਗਰੇਜ਼ੀ ਵਾਲਾ ਲੱਭਣਾ ਪਊਗਾ। ਤਾਂ ਦੇਖ ਲਓ ਕੱਲਾ ਪੰਜਾਬੀ ਭਾਸ਼ਾ ਨਾਲ ਵਿਤਕਰਾ ਲੋਕਾਂ ਲਈ ਵੀ ਇਹ ਕਿੰਨਾ ਵੱਡਾ ਪਰੇਸ਼ਾਨੀ ਦਾ ਸਬਬ ਆ। ਜੀ ਜੀ ਬਿਲਕੁਲ ਬਿਲਕੁਲ। ਅਗਲੀ ਜਿਹੜੀ ਗੱਲ ਕਰੀਏ ਮਿੰਟੂ ਜੀ, ਜੀਕੇ ਤੇ ਕਹਿੰਦੇ ਸਰਨੇ ਦੀਆਂ ਪਈਆਂ ਨੇ ਹੁਣ ਜੱਫੀਆਂ। ਇਦਾਂ ਹੀ ਆ ਜੀ, ਕਿਸੇ ਨਾਲ ਟੁੱਟੀਆਂ, ਕਿਸੇ ਨਾਲ ਜੱਫੀਆਂ, ਕਿਸੇ ਦੇ ਪਾਸੇ ਤੋੜੀਆਂ, ਕਿਸੇ ਦੇ ਪਾਸੇ ਜੋੜੀਆਂ, ਇਦਾਂ ਹੀ ਚੱਲਦਾ ਰਾਜਨੀਤੀ ਦੇ ਵਿੱਚ। ਸਹੀ ਗੱਲ। ਦੇਖੋ ਜਿਹੜੇ ਇਹ ਸਰਨਾ ਬ੍ਰਦਰਸ ਆ ਪਾਕਿਸਤਾਨ ਦੇ ਵਿੱਚ, ਤੁਹਾਨੂੰ ਪਤਾ ਇਹਨਾਂ ਦੀ ਖਾਸੀ ਪੈਂਟ ਆ, ਖਾਸ ਤੌਰ ਤੇ ਜਿਹੜੀ ਉਧਰਲੀ ਕਮੇਟੀ ਆ, ਤਾਂ ਇਹਨਾਂ ਨੇ ਨਵੰਬਰ ਦੇ ਵਿੱਚ ਲੈ ਕੇ ਜਾਣਾ ਨਗਰ ਕੀਰਤਨ, ਇੱਥੋਂ ਸ਼ਾਇਦ ਦਿੱਲੀ ਤੋਂ ਤੋਰਨਾ ਹੋਏਗਾ। ਤਾਂ ਇਹ ਨਗਰ ਕੀਰਤਨ ਜਾਣਾ ਉੱਥੇ ਪਾਕਿਸਤਾਨ ਦੇ ਵਿੱਚ, ਤੇ ਇਹਨਾਂ ਨੇ ਅੱਜ ਜਾ ਕੇ ਘਰੇ ਜਾ ਕੇ ਜੀਕੇ ਨੂੰ ਸੱਦਾ ਦਿੱਤਾ ਕਿ ਤੂੰ ਵੀ ਭਾਈ ਆ ਕੇ ਇਸ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰ। ਤੇ ਦੱਸਦੇ ਕਿ ਉਹਨੇ ਵੀ ਅੱਗੋਂ ਸਰੂਪਾ ਪਾਇਆ ਤੇ ਚੰਗਾ ਸਵਾਗਤ ਕੀਤਾ, ਉਹ ਭਗਤ ਕੀਤੀ ਆ। ਤੇ ਇੱਥੋਂ ਹੁਣ ਦੂਸਰੇ ਅਰਥ ਵੀ ਨਿਕਲਣੇ ਸ਼ੁਰੂ ਹੋ ਗਏ ਆ। ਇਹ ਤੇ ਚਲੋ ਨਗਰ ਕੀਰਤਨ ਦਾ ਇੱਕ ਸਬੱਬ ਹੈ, ਪਰ ਅਸਲ ਦੇ ਵਿੱਚ ਕੁਝ ਹੋਰ ਪੱਕ ਰਿਹਾ ਹੈ ਅੰਦਰ। ਮਨਜੀਤ ਸਿੰਘ ਜੀਕੇ ਨੂੰ ਤੁਹਾਨੂੰ ਪਤਾ ਹੀ ਆ, ਇਹਨਾਂ ਨੇ ਲਾਂਭੇ ਕਰ ਦਿੱਤਾ। ਦਿੱਲੀ ਦੇ ਵਿੱਚ ਇੱਕ ਛੱਤਰ ਰਾਜ ਇਸ ਸਮੇਂ ਚੱਲਦਾ ਪਿਆ ਕਮੇਟੀ ਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਗਰੁੱਪ ਦਾ। ਤਾਂ ਮਨਜੀਤ ਸਿੰਘ ਜੀਕੇ ਜਿਹੜਾ ਇੱਥੋਂ ਦੀ ਰਾਜਨੀਤੀ ਤੋਂ, ਪੰਥਕ ਦੀ ਰਾਜਨੀਤੀ ਜਿਹਨੂੰ ਆਪਾਂ ਕਹਿੰਦੇ, ਇੱਥੋਂ ਦੀ ਰਾਜਨੀਤੀ ਤੋਂ ਫਰਕ ਹੋਇਆ, ਹੁਣ ਕੋਈ ਨਾ ਕੋਈ ਨਵਾਂ ਟਿਕਾਣਾ ਤੇ ਭਾਲੂਗਾ ਹੀ। ਤਾਂ ਇਹਦੇ ਵਿੱਚ ਕੁਛ ਲੋਕ ਤੇ ਵੀ ਕਹਿੰਦੇ ਆ ਕਿ ਸ਼ਾਇਦ ਮਨਜੀਤ ਸਿੰਘ ਜੀਕੇ ਹੈ ਜਿਹੜਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਇੱਧਰ ਰਲ ਸਕਦਾ ਜਾਂ ਕੋਈ ਨਵਾਂ ਧੜਾ ਹੋਣ ਦੇ ਵਿੱਚ ਆ ਸਕਦਾ। ਇਹ ਸਾਰੇ ਕਿਆਫੇ ਆ। ਹਾਲਾਂਕਿ ਕਈ ਲੋਕ ਤੇ ਡਰੀ ਵੀ ਜਾਂਦੇ ਆ, ਇਹਨਾਂ ਦੇ ਆਪਣੇ ਬੰਦੇ ਆਫ ਦੀ ਰਿਕਾਰਡ ਕਹਿੰਦੇ ਆ ਕਿ ਸਾਨੂੰ ਅੱਗੇ ਇੱਕ ਸਰਸੇ ਵਾਲਾ ਲੈ ਗਿਆ ਸੀ, ਕਿਤੇ ਹੁਣ ਦਿੱਲੀ 'ਚ ਦੂਜਾ ਸਰਸੇ ਵਾਲਾ ਨਾ ਲੈ ਜਾਏ। ਭਾਵ ਮਨਜਿੰਦਰ ਸਿੰਘ ਸਰਸਾ ਨਾਲ ਉੱਥੇ ਬੇੜਾ ਧੋ ਦੇਵੇ, ਕਿਉਂਕਿ ਉੱਥੇ ਅਕਾਲੀ ਦਲ ਦੀ ਚੰਗੀ ਪੈਂਟ ਆ, ਅਕਾਲੀ ਦਲ ਦਾ ਚੰਗਾ ਉੱਥੇ ਮਜ਼ਬੂਤ ਦਬਦਬਾ ਸਿਆਸਤ ਦੇ ਵਿੱਚ, ਜੋ ਪੰਥਕ ਸਿਆਸਤ ਆਪਾਂ ਕਹਿੰਦੇ ਆ। ਤਾਂ ਕਿਤੇ ਇਹ ਫੈਸਲਾ ਮਨਜਿੰਦਰ ਸਿੰਘ ਸਿਰਸਾ ਨੂੰ ਅੱਗੇ ਲਾਉਣ ਵਾਲਾ, ਅਕਾਲੀ ਦਲ ਨੂੰ ਪੁੱਠਾ ਨਾ ਪਵੇ, ਮਨਜੀਤ ਸਿੰਘ ਜੀ ਕੇ ਜਿਸ ਤਰੀਕੇ ਨਾਲ ਹੱਥ ਮਿਲਾਵਾ ਕਰਦਾ ਪਿਆ ਉਹ ਨੁਕਸਾਨਦਾਇਕ ਸਾਬਿਤ ਨਾ ਹੋਵੇ, ਇਹਦੇ ਅੰਦਾਜ਼ੇ ਵੀ ਨਾਲ ਲੱਗਦੇ ਪਏ ਆ। ਜੀ ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, ਕਹਿੰਦੇ ਪੰਜਾਬ ਦੇ ਬਾਹਰ ਜਾਂਦੇ ਜਿਹੜੇ ਪਹਾੜਿਆਂ ਨੇ ਚਾੜਿਆ ਆ ਮੋਟਾ ਕਰਜ਼ਾ, ਤੇ ਜੇ ਇੱਥੇ ਰਹਿੰਦੇ ਤੇ ਫਿਰ ਦੁੱਗਣਾ ਚੜ੍ਹਨਾ ਸੀਗਾ। ਸਹੀ ਗੱਲ, ਫਿਰ ਵੀ ਤਾਂ ਚੜ੍ਹਨਾ ਹੀ ਸੀਗਾ। ਵਿਹਲੇ ਰਹਿੰਦੇ ਤੇ ਫਿਰ ਸਗੋਂ ਦੁੱਗਣਾ ਚੜਾਉਂਦੇ। ਹੁਣ ਤੇ ਉੱਥੇ ਚਲੋ ਮਾੜਾ ਮੋਟਾ ਕੰਮ ਵੀ ਨਾਲ ਕਰਦੇ ਹੁੰਦੇ ਆ। ਸਹੀ ਗੱਲ। ਖੈਰ ਇਹ ਤਰਾਸਦੀ ਆ ਕਿ ਦੇਖੋ ਪਹਾੜਿਆਂ ਨੂੰ ਬਾਹਰ ਭੇਜਣਾ ਮਾਪਿਆਂ ਦਾ ਕੋਈ ਸ਼ੌਂਕ ਥੋੜੀ ਹੁੰਦਾ। ਦੇਖੋ ਇੱਕ ਬੱਚਾ ਕਿਸੇ ਮਾਪੇ ਨੇ ਪੈਦਾ ਕੀਤਾ, ਉਹਨੂੰ ਫਿਰ ਪਾਲਿਆ, ਉਹਨੂੰ ਜਵਾਨ ਕੀਤਾ,
ਆਮਦਨ ਨੂੰ ਆਪਣੇ ਹਿੱਕ ਦੇ ਨਾਲੋਂ ਨਖੇੜਨ ਨੂੰ ਕਿਹਦਾ ਜੀ ਕਰਦਾ, ਮਜਬੂਰੀਆਂ ਹੁੰਦੀਆਂ। ਬਹੁਤ ਘੱਟ ਹੁੰਦੇ ਆ ਜਿਹੜੇ ਸ਼ੌਂਕ ਨੂੰ ਘੱਲਦੇ ਆ ਕਿ ਸਾਡੀ ਔਲਾਦ ਜਾਵੇ ਤੇ ਉਧਰ ਰਵੇ, ਐਸ਼ ਪ੍ਰਸਤੀ ਕਰੇ, ਪਰ ਬਹੁਤੇ ਮਜਬੂਰੀਆਂ ਦੇ ਮਾਰੀ ਇੱਧਰ ਨੂੰ ਜਾਣ ਡਏ ਆ। ਖੈਰ, ਇਹ ਅੱਜ ਟ੍ਰਿਬਿਊਨ ਦੇ ਵਿੱਚ ਇੱਕ ਰਿਪੋਰਟ ਲੱਗੀ ਸੀ ਜਿਹਦੇ ਵਿੱਚ ਉਹਨਾਂ ਨੇ ਇੱਕ ਅੰਕੜਾ ਕੱਢ ਕੇ ਦਿੱਤਾ ਚਰਨਜੀਤ ਸਿੰਘ ਭੁੱਲਰ ਹੋਰਾਂ ਨੇ। ਉਹ ਕਹਿੰਦੇ ਆ ਕਿ 2015-16 ਤੋਂ 18-19 ਤੱਕ, ਭਾਵ 3 ਸਾਲ ਜਾਂ 4 ਸਾਲ ਲਾ ਲਓ, 18-19 ਤੱਕ ਜੇ ਪਾਵਾਂਗੇ, ਤੇ ਇਹਨਾਂ 3-4 ਸਾਲਾਂ ਦੇ ਦੌਰਾਨ 50,499 ਵਿਦਿਆਰਥੀਆਂ ਨੂੰ ਦੇਸ਼ ਤੇ ਵਿਦੇਸ਼ ਚ ਪੜ੍ਹਾਈ ਲਈ ਐਜੂਕੇਸ਼ਨ ਕਰਜ਼ਾ ਲੈਣਾ ਪਿਆ, ਯਾਨੀ ਜਿਹਨੂੰ ਪੜ੍ਹਾਈ ਵਾਲਾ ਲੋਨ ਕਹਿੰਦੇ ਆ। ਤੇ ਇਹਨਾਂ 4 ਵਰ੍ਹਿਆਂ ਦੌਰਾਨ ਮਾਪਿਆਂ ਸਿਰ ਇਹ ਜਿਹੜਾ ਪੜ੍ਹਾਈ ਦਾ ਕਰਜ਼ਾ ਇਹ 1718 ਕਰੋੜ ਰੁਪਈਆ ਚੜਿਆ। ਤਾਂ ਇਹ ਵੇਰਵਾ ਸਿਰਫ ਪਬਲਿਕ ਸੈਕਟਰ ਦੇ ਬੈਂਕਾਂ ਦਾ, ਮਤਲਬ ਜਿਹੜੇ ਜਨਤਕ ਖੇਤਰ ਦੇ ਬੈਂਕ ਆ, ਇਹ ਉਹਨਾਂ ਦਾ ਅੰਕੜਾ। ਜੇ ਨਾਲ ਨਿੱਜੀ ਬੈਂਕਾਂ ਦਾ ਅੰਕੜਾ ਜੋੜ ਦਿਓਗੇ ਤੇ ਇਹ ਫਿਗਰ ਬਹੁਤ ਵੱਡਾ ਹੋ ਜਾਣਾ, ਬਹੁਤ ਜ਼ਿਆਦਾ ਇਹਦੇ 'ਚ ਵਾਧਾ ਹੋ ਜਾਊਗਾ, ਕਿਉਂਕਿ ਜਨਤਕ ਸੈਕਟਰ ਦੇ ਬੈਂਕ ਜਿਹੜੇ ਉਹ ਕਾਰਪੋਰੇਟ ਘਰਾਣਿਆਂ ਤੇ ਬਹੁਤ ਹੱਸ ਕੇ ਦੇ ਦਿੰਦੇ ਆ ਲੋਨ, ਨੀਰਵ ਮੋਦੀ ਵਰਗੇ ਲੈ ਜਾਂਦੇ ਆ, ਪਰ ਆ ਪਾੜੇ ਹੋਏ ਜਾਂ ਹੋਰ ਛੋਟੇ ਮੋਟੇ ਕਾਰੋਬਾਰੀ ਹੋਏ, ਇਹਨਾਂ ਨੂੰ ਲੋਨ ਦੇਣ ਲੱਗੇ ਇਹਨਾਂ ਨੂੰ ਮੱਖੀਆਂ ਲੜ ਜਾਂਦੀਆਂ। ਤਾਂ ਇਹ ਉਹਨਾਂ ਲੋਕਾਂ ਨੂੰ ਜ਼ਿਆਦਾ ਦਿੰਦੇ। ਹਾਂ, ਜਿਹੜੇ ਨਿੱਜੀ ਸੈਕਟਰ ਦੇ ਬੈਂਕ ਆ ਉਹ ਮੋਟੇ ਵਿਆਜ ਵਸੂਲਦੇ ਆ, ਜਿਹਦੇ ਕਰਕੇ ਉਹ ਇਸ ਤਰ੍ਹਾਂ ਅੰਨ੍ਹੇਵਾਹ ਲੋਨ ਜਿਹੜਾ ਉਹ ਦਿੱਤੀ ਜਾਂਦੇ ਆ। ਤਾਂ ਪ੍ਰਾਈਵੇਟ ਬੈਂਕਾਂ ਤੋਂ ਵੀ ਬਹੁਤ ਜ਼ਿਆਦਾ ਲੋਨ ਜਿਹੜਾ ਉਹ ਇਹਨਾਂ ਪਾੜਿਆਂ ਨੇ ਲਿਆ ਰੱਖਿਆ। ਤਾਂ ਕਹਿੰਦਾ ਭਾਵ ਹੈ ਕਿ ਦੇਖੋ, ਜੇ ਤੁਸੀਂ ਕੁਛ ਵੀ ਨਹੀਂ ਕਰ ਸਕਦੇ, ਨੌਕਰੀਆਂ ਦੀ ਫਰਜੀਤੀ ਤੁਹਾਡੇ ਕੋਲ ਨਹੀਂ ਹੋ ਸਕਦੀ, ਤੁਸੀਂ ਰੋਜ਼ਗਾਰ ਜਿਹੜਾ ਮੁਹੱਈਆ ਨਹੀਂ ਕਰਵਾ ਸਕਦੇ, ਵਧੀਆ ਮਾਹੌਲ ਨਹੀਂ ਬਣਾ ਸਕਦੇ, ਤਾਂ ਘੱਟੋ ਘੱਟ ਸਸਤੀਆਂ ਦਰਾਂ ਤੇ ਜਾ ਕਹੀਏ ਵਿਆਜ ਰਹਿਤ ਕਰਜ਼ੇ ਹੀ ਇਹਨਾਂ ਨੂੰ ਦੇ ਦਿਓ ਕਿ ਭਾਈ ਤੁਹਾਨੂੰ ਇੰਨੇ ਕਰਜ਼ੇ ਦਾ ਕਰਜ਼ਾ ਮੋੜਨਾ ਪੈਣਾ, ਚਾਹੇ ਤੁਸੀਂ ਪਾਸ ਹੋਵੋ, ਚਾਹੇ ਫੇਲ ਹੋਵੋ, ਡੁੱਬੋ, ਚਾਹੇ ਤਰੋ, ਆ ਜਾਓ, ਚਾਹੇ ਪਾਰ ਜਾਓ, ਅਸੀਂ ਇੰਨੇ ਦਿੱਤੇ, ਅਸੀਂ ਇੰਨੇ ਤੁਹਾਤੋਂ ਲੈ ਲੈਣੇ ਆ। ਤਾਂ ਘੱਟੋ ਘੱਟ ਇੰਨੀ ਕੁ ਹੈਲਪ ਤੇ ਕੀਤੀ ਜਾ ਸਕਦੀ ਹੈ ਨਾ, ਕਿ ਜੇ ਤੁਸੀਂ ਆਪਣੇ ਦੇਸ਼ ਦੇ ਵਿੱਚ ਜੰਮੇ ਨਾਗਰਿਕ ਨੂੰ ਚੰਗੀ ਸਿੱਖਿਆ ਨਹੀਂ ਦੇ ਸਕੇ, ਚੰਗੀ ਸਿਹਤ ਨਹੀਂ ਦੇ ਸਕੇ, ਚੰਗਾ এনवायरमेंट ਨਹੀਂ ਦੇ ਸਕੇ, ਚੰਗਾ ਉਹਨੂੰ ਪਾਣੀ ਨਹੀਂ ਦੇ ਸਕੇ, ਚੰਗੀ ਉਹਨੂੰ ਨੌਕਰੀ ਨਹੀਂ ਦੇ ਸਕੇ, ਤਾਂ ਘੱਟੋ ਘੱਟ ਚੰਗਾ ਕਰਜ਼ਾ ਤੇ ਦੇ ਦਿਓ ਜਾਂਦੀ ਵਾਰੀ ਕਿ ਭਾਈ ਆਪਣੀ ਪ੍ਰਾਪਰਟੀ ਰੱਖ। ਕਰਜ਼ਾ ਜਿਹੜਾ ਉਹ ਬਹੁਤ ਘੱਟ ਵਿਆਜ ਦਰ ਤੇ ਜਿੱਦਾਂ ਸੁਸਾਇਟੀਆਂ ਵਗੈਰਾ ਚ ਮਿਲਦਾ, ਜਾਂ ਵਿਆਜ ਰਹਿਤ ਕਰਜ਼ਾ ਦਿੱਤਾ ਜਾਵੇ ਕਿ ਲੈ ਭਾਈ ਆ ਤੇਰਾ ਐਜੂਕੇਸ਼ਨਲ ਲੋਨ ਹੈ, ਜਦੋਂ ਵੀ ਤੂੰ ਨੌਕਰੀ ਲੱਗਾ ਇਹ ਤੈਨੂੰ ਮੋੜਨਾ ਪਏਗਾ, ਵਿਆਜ ਤੇਰੀ ਜਿਹੜੀ ਆ ਉਹ ਨਾ ਮਾਤਰ ਹੋਊਗੀ ਜਾਂ ਨਹੀਂ ਹੋਊਗੀ, ਤਾਂ ਮੋੜਨਾ ਤੈਨੂੰ ਜ਼ਰੂਰ ਪਊਗਾ, ਭਾਵੇਂ ਤੂੰ ਪਾਸ ਹੋਵੇ ਚਾਹੇ ਫੇਲ ਹੋਵੇ, ਨੌਕਰੀ ਲੱਗੇ ਜਾਂ ਨਾ ਲੱਗੇ, ਸਰਕਾਰੀ ਲੱਗੇ ਚਾਹੇ ਗੈਰ ਸਰਕਾਰੀ ਹੋਵੇ। ਤਾਂ ਘੱਟੋ ਘੱਟ ਇਦਾਂ ਦਾ ਪ੍ਰਬੰਧ ਤੇ ਕਰਨਾ ਚਾਹੀਦਾ। ਹੁਣ ਆ ਫਿਗਰ ਠੀਕ ਹੈ ਸਾਨੂੰ ਡਰਾਉਂਦਾ, ਪਰ ਜੇ ਇੱਥੇ ਰਹਿੰਦੇ ਤੇ ਇੱਥੇ ਵੀ ਇਹ ਕਰਜ਼ਾ ਚੜ੍ਹਦਾ ਹੀ ਚੜ੍ਹਨਾ ਸੀ, ਕਿਉਂਕਿ ਜਿਨ੍ਹਾਂ ਘਰਾਂ ਦੇ ਇਹ ਜਾਏ ਆ ਉਹਨਾਂ ਘਰਾਂ ਦੇ ਵਿੱਚ ਜ਼ਿੰਦਗੀ ਦਾ ਗੱਡਾ ਇਸੇ ਤਰ੍ਹਾਂ ਹੀ ਰਿੜਦਾ, ਯਾਨੀ ਕਰਜ਼ੇ ਦੇ ਧੱਕੇ ਨਾਲ ਹੀ ਚੱਲਦਾ। ਜੀ 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 ਅਗਲੀ ਜਿਹੜੀ ਗੱਲ ਕਰਦੇ ਮਿੰਟੂ ਜੀ, ਕਹਿੰਦੇ ਪੜਤਾਲ ਵਿੱਚ ਪਤਾ ਲੱਗਾ ਕਿ ਇੱਕ ਪਟਵਾਰੀ ਨੇ ਤਾਂ ਕਰੇਦਿਆਂ ਦੀ ਫੌਜ ਹੀ ਰੱਖ ਰੱਖੀ ਸੀ। ਘਰ ਘਰ ਨੌਕਰੀ, ਕੈਪਟਨ ਅਮਰਿੰਦਰ ਸਿੰਘ ਨੂੰ ਤੇ ਸਨਮਾਨਿਤ ਕਰਨਾ ਚਾਹੀਦਾ ਪਟਵਾਰੀ ਕਿ ਇਹਨੇ ਕਿੰਨੇ ਬੰਦਿਆਂ ਨੂੰ ਰੁਜ਼ਗਾਰ ਦੇ ਰੱਖਿਆ ਸੀਗਾ। 16 ਕਰਿੰਦੇ ਰੱਖੇ ਹੋਏ ਨੇ ਮੁਕਤਸਰ ਦੇ ਪਟਵਾਰੀ ਨੇ, ਨੰਬਰ ਲੈ ਗਿਆ ਇੰਨੀਆਂ ਨੌਕਰੀਆਂ ਤੇ ਮੈਨੂੰ ਲੱਗਦਾ ਇਹਨਾਂ ਦੇ ਕਿਸੇ ਮੰਤਰੀ ਨੇ ਨਹੀਂ ਦਿੱਤੀਆਂ ਹੋਣੀਆਂ ਹੁਣ ਤੱਕ। ਸਹੀ ਗੱਲ, 16 ਬੰਦਿਆਂ ਨੂੰ ਰੁਜ਼ਗਾਰ ਦੇ ਰੱਖਿਆ ਸੀਗਾ। ਤੇ ਬੱਲੇ ਬੱਲੇ ਆ ਸਾਡੇ ਜ਼ਿਲ੍ਹੇ ਦੇ ਕਮਾਲ ਪਟਵਾਰੀ ਵੀ ਕਹਿੰਦੇ ਕਿ 16 ਕਰਿੰਦੇ ਉਹਨੇ ਰੱਖ ਰੱਖੇ ਸੀਗੇ। ਇਹ ਰਿਪੋਰਟ ਜਿਹੜੀ ਪਿਛਲੇ ਦਿਨੀ ਵਿਜੀਲੈਂਸ ਨੇ ਸੌਂਪੀ ਆ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਕਾਰਜਸ਼ੀਲ ਹੈ ਪਟਵਾਰੀ, ਉਹਨਾਂ ਦੇ ਆਧਾਰ ਤੇ ਇਹਨਾਂ ਨੇ ਇੱਕ ਰਿਪੋਰਟ ਬਣਾਈ ਆ ਕਿ ਕਿੰਨੇ ਕਰਿੰਦੇ ਰੱਖੇ, ਤੇ ਦੱਸਦੇ ਆ ਕਿ 250 ਕਰਿੰਦਿਆਂ ਦੀ ਸੂਚੀ ਜਿਹੜੀ ਗਈ ਆ। ਹੁਣ ਪਤਾ ਨਹੀਂ ਕਿੰਨਾ ਪਟਵਾਰੀ 100 ਸੀਗਾ 150 ਸੀਗਾ, ਜਿਹਦੇ ਗਾਂ ਇਹ 250 ਕਰਿੰਦੇ ਸੀਗੇ। ਪਰ ਜੇ ਕਰਿੰਦੇ ਵੇਖੀਏ, ਪਟਵਾਰਖਾਨਿਆਂ ਦਾ ਮਾਹੌਲ ਵੇਖੀਏ ਤੇ ਕਰਿੰਦੇ ਖਾਸੇ ਜ਼ਿਆਦਾ ਲੱਗਦੇ ਆ ਜੋ ਇਹਨਾਂ ਨੇ ਗਿਣਤੀ ਦਿੱਤੀ ਆ ਉਹਦੇ ਮੁਕਾਬਲੇ। ਪਰ ਦੇਖੋ, ਇਹ ਕਹਾਣੀ ਦਾ ਇੱਕ ਪੱਖ ਆ, ਇਹਦੇ ਵਿੱਚ ਠੀਕ ਹੈ ਰਿਸ਼ਵਤਖੋਰੀ ਚੱਲਦੀ ਹੈ, ਮੈਂ ਇਸ ਗੱਲ ਤੋਂ ਇਨਕਾਰੀ ਨਹੀਂ ਆ, ਪਰ ਕਹਾਣੀ ਦਾ ਦੂਸਰਾ ਪੱਖ ਵੀ ਹੈ ਜਿਹੜਾ ਇਹਨਾਂ ਚੀਜ਼ਾਂ ਦੇ ਥੱਲੇ ਲੁਕ ਜਾਂਦਾ। ਉਹ ਇਹ ਆ ਕਿ ਦੇਖੋ, ਸਾਨੂੰ ਜ਼ਰੂਰਤ ਹੈ ਇਸ ਟਾਈਮ ਘੱਟੋ ਘੱਟ 5000 ਪਟਵਾਰੀ ਦੀ ਇਸ ਟਾਈਮ। ਤਾਂ ਇੱਥੇ ਪਟਵਾਰੀ ਕੁੱਲ ਮਿਲਾ ਕੇ ਇਹਦਾ ਜਾਨੀ 2500 ਪਟਵਾਰੀ ਹੋਊਗਾ, 2500। ਤਾਂ ਹੁਣ ਜਿਹੜੇ ਪਟਵਾਰੀ ਨੂੰ ਵੱਡੇ ਵੱਡੇ ਸਰਕਲ ਦਿੱਤੇ ਗਏ ਆ, 2-2, 4-4, 6-6 ਪਿੰਡ ਦਿੱਤੇ ਗਏ ਆ, ਉਹ ਇਕੱਲਾ ਕੀ ਕੁਛ ਕਰ ਲਊਗਾ? ਤਾਂ ਉਹ ਆਪਣੇ ਪੱਧਰ ਤੇ ਇਸ ਤਰ੍ਹਾਂ ਦੀ ਗੇਮ ਖੇਡੂਗਾ ਹੀ ਖੇਡੂਗਾ। ਤਾਂ ਇਹ ਆ ਕਿ ਠੀਕ ਆ, ਤੁਸੀਂ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਬੰਦ ਕਰਵਾਓ, ਜੀ ਸਭ ਕੇ ਕਰਵਾਓ,
ਪਰ ਰੌਲਾ ਇਹ ਕਿ ਕੰਮ ਦਾ ਲੋਡ ਹੈ ਜਿਹੜਾ ਉਹ ਤੇ ਵੰਡਿਆ ਜਾਣਾ ਚਾਹੀਦਾ ਨਾ, ਉਹ ਪੱਖ ਤੇ ਵੇਖਿਆ ਜਾਣਾ ਚਾਹੀਦਾ, ਵਿਚਾਰਨਾ ਚਾਹੀਦਾ ਕਿ ਤੁਸੀਂ ਪਟਵਾਰੀ ਜਿਹੜੇ ਅਹੁਦੇ ਰੱਖ ਰੱਖੇ ਆ ਕਿ ਚਲੋ ਖਜ਼ਾਨਾ ਜਿਹੜਾ ਉਹ ਭਰਪੂਰ ਰਹੂਗਾ, ਪਰ ਜਿਹੜੇ ਪਟਵਾਰੀ ਹੁਣ ਇਸ ਤਰ੍ਹਾਂ ਉੱਥੇ ਕੰਮ ਕਰਦੇ ਆ ਉਹਨਾਂ ਨੇ ਗੱਲ ਸ਼ਾਰਟਕਟ ਤੇ ਕੋਈ ਮਾਰਨਾ ਹੀ ਮਾਰਨਾ, ਨੌਕਰੀ ਉਹ ਛੱਡਣੋਂ ਰਹੇ, ਫਿਰ ਇਸ ਤਰ੍ਹਾਂ ਕਰਿੰਦੇ ਰੱਖ ਕੇ ਉਹ ਘਰ ਘਰ ਨੌਕਰੀ ਵਾਲਾ ਜਿਹੜਾ ਤੁਹਾਡਾ ਵਾਅਦਾ ਸੀਗਾ ਉਹਨੂੰ ਸਾਕਾਰ ਕਰਨਗੇ। ਜੀ ਜੀ ਬਿਲਕੁਲ। ਤੇ ਅਗਲੀ ਜੇ ਜਾਂਦੇ ਗੱਲ ਕਰੀਏ, ਕਹਿੰਦੇ ਨਸ਼ੇੜਿਆਂ ਤੇ ਨਹੀਂ ਥਾਣੇਦਾਰਾਂ ਤੇ ਕੱਸਿਆ ਜਾਊਗਾ ਹੁਣ ਸ਼ਿਕੰਜਾ। ਹਾਂ, ਇਹ ਚੰਗੀ ਗੱਲ ਆ ਕਿ ਨਸ਼ੇੜੀਆਂ ਤੇ ਇਹ ਸ਼ਿਕੰਜਾ ਕੱਸਿਆ ਵੀ ਨਹੀਂ ਜਾਣਾ ਚਾਹੀਦਾ, ਕਿਉਂਕਿ ਦੇਖੋ ਨਸ਼ੇੜੀ ਆ ਜਿਹੜਾ ਉਹ ਤੇ ਬਿਮਾਰ ਆ, ਹੁਣ ਬਿਮਾਰ ਨੂੰ ਫੜ ਕੇ ਤੁਸੀਂ ਜੇਲ੍ਹ ਦੇ ਵਿੱਚ ਸੁੱਟ ਦਿਓ, ਚੱਕੀਆਂ 'ਚ ਤੁੰਨ ਦਿਓ, ਜਿੱਧਰ ਮਰਜ਼ੀ ਲੈ ਜਾਓ, ਉਹ ਤੁਹਾਡੀ ਮਰਜ਼ੀ ਆ। ਪਰ ਜੇ ਤੁਸੀਂ ਉਸ ਬਿਮਾਰੀ ਦਾ ਹੱਲ ਨਹੀਂ ਲੱਭੋਗੇ, ਜੜ ਨਹੀਂ ਲੱਭੋਗੇ, ਤੇ ਉਹ ਬਿਮਾਰੀ ਅੱਜ ਇੱਕ ਨੂੰ ਹੈ, ਕੱਲ ਨੂੰ 10 ਨੂੰ ਹੋਰਾਂ ਨੂੰ ਲੱਗੂਗੀ, 10 ਨੂੰ ਸੁੱਟੋਗੇ 100 ਨੂੰ ਹੋਰਾਂ ਨੂੰ ਲੱਗੂਗੀ, ਕਿਉਂਕਿ ਬਿਮਾਰੀ ਦੀ ਜੜ ਤੇ ਬਾਹਰ ਹੈ ਨਾ। ਬਿਮਾਰ ਨੂੰ ਤੁਸੀਂ ਚੁੱਕ ਕੇ ਅੰਦਰ ਸੁੱਟੋਗੇ, ਬਿਮਾਰੀ ਦੀ ਜੜ ਤੇ ਬਾਹਰ ਆ, ਹੁਣ ਉਹਨੂੰ ਕਿਸ ਤਰ੍ਹਾਂ ਪੁੱਟੋਗੇ। ਤਾਂ ਇਹ ਅੱਗੇ ਜਿਵੇਂ ਅਕਾਲੀ ਭਾਜਪਾ ਸਰਕਾਰ 'ਚ ਵਾਪਰਿਆ ਸੀਗਾ, ਇਹਨਾਂ ਨੇ 2014 ਵਾਲਾ ਇਲੈਕਸ਼ਨ ਹਾਰ ਕੇ ਤੇ ਜੇ ਕੋਈ ਬੰਦਾ ਬੀੜੀਆਂ ਦਾ ਪੈਕ ਲਈ ਜਾਂਦਾ ਸੀ ਜਾਂ ਨਸਵਾਰ ਸੁੱਘਦਾ ਸੀ ਉਹਨੂੰ ਵੀ ਚੁੱਕ ਕੇ ਤਸਕਰ ਬਣਾ ਕੇ ਅੰਕੜੇ ਪੇਸ਼ ਕਰ ਦਿੱਤੇ ਸੀ ਸੁਖਬੀਰ ਸਿੰਘ ਬਾਦਲ ਨੇ ਕਿ ਇੰਨੇ ਹਜ਼ਾਰ ਤਸਕਰ ਫੜ ਲਿਆ ਸੀ, ਪਰ ਨਸ਼ਾ ਤਸਕਰਾਂ ਦਾ ਜਾਲ ਤੇ ਟੁੱਟਿਆ ਹੀ ਨਹੀਂ, ਉਹ ਤੇ ਚੱਲਦਾ ਰਿਹਾ ਇੱਥੇ, ਉਹ ਤੇ ਵਿਕਦਾ ਰਿਹਾ, ਲੋਕ ਮਰਦੇ ਪਏ, ਅੱਜ ਤੱਕ ਵੀ ਮਰਦੇ ਪਏ। ਫਿਰ ਕੈਪਟਨ ਸਰਕਾਰ ਆ ਗਈ, ਇਹ ਉਦੋਂ ਤਾਂ ਲੈਂਦੇ ਹੁੰਦੇ ਸੀ ਸੁਖਬੀਰ ਸਿੰਘ ਬਾਦਲ ਨੂੰ, ਬਾਅਦ ਦੇ ਵਿੱਚ ਕਹਿਣ ਲੱਗੇ ਨਹੀਂ ਜੀ ਉਹਨੇ ਤਾਂ ਘੱਟ ਕੀਤੇ ਸੀ, ਅਸੀਂ ਇੰਨੇ ਹਜ਼ਾਰ ਤਸਕਰ ਉਹਨਾਂ ਤੋਂ ਵੱਧ ਕਰ ਦਿੱਤੇ ਆ, ਪਰ ਉੱਥੇ ਫੇਰ ਕੰਮ ਉਹੀ ਚੱਲੀ ਗਿਆ। ਤਾਂ ਹੁਣ ਇਹਨਾਂ ਨੇ ਥੋੜਾ ਜਿਹਾ ਆਪਣੇ ਕੰਮ ਕਰਨ ਦਾ ਰੰਗ ਢੰਗ ਬਦਲਿਆ ਵਾ। ਇਹ ਕਹਿੰਦੇ ਕਿ ਨਸ਼ੇੜੀਆਂ ਤੇ ਕੋਈ ਮਾਮਲਾ ਦਰਜ ਨਹੀਂ ਹੋਊਗਾ, ਨਸ਼ੇੜੀਆਂ ਦਾ ਇਲਾਜ ਕਰਵਾਇਆ ਜਾਊਗਾ, ਪਰ ਗੱਲ ਇਹ ਆ ਕਿ ਜਿਹੜੇ ਇਲਾਕੇ ਵਿੱਚ ਨਸ਼ੇੜੀਆਂ ਦੀ ਗਿਣਤੀ ਘਟੇਗੀ ਨਹੀਂ, ਮਤਲਬ ਜਿਹੜੇ ਇਲਾਕੇ ਦੇ ਵਿੱਚ ਨਸ਼ੇੜੀਆਂ ਦੀ ਗਿਣਤੀ ਰਹੇਗੀ ਉਨੀ ਜਾਂ ਵਧੂਗੀ, ਤਾਂ ਫਿਰ ਅਸੀਂ ਉਸ ਇਲਾਕੇ ਦਾ SHO ਘੇਰ ਲੈਣਾ, ਉਹਨੂੰ ਸਿੱਧਾ ਤਬਾਦਲਾ ਕਰਕੇ ਨਹੀਂ ਕਿਤੇ ਭੇਜਣਾ, ਉਹਨੂੰ ਸਿੱਧਾ ਉਹਦੇ ਕੁਆਟਰ ਨੂੰ ਜਾਂ ਉਹਦੇ ਫਾਰਮ ਹਾਊਸ ਨੂੰ ਘੱਲ ਦੇਣਾ, ਮਤਲਬ ਕਿ ਘਰ ਨੂੰ ਘੱਲ ਦੇਣਾ, ਉਹਦਾ ਬਿਸਤਰਾ ਗੋਲ ਕਰ ਦਿਆਂਗੇ। ਤਾਂ ਇਹ ਮੇਰੇ ਖਿਆਲ ਦੇ ਨਾਲ ਇੱਕ ਚੰਗਾ ਦਬਕਾ ਹੈ, ਚੰਗਾ ਇੱਕ ਪੈਂਤੜਾ ਵਾ, ਕਿਉਂਕਿ ਦੇਖੋ ਜਿਹੜੇ SHO ਆ ਉਹ ਪਤਾ ਕਰ ਸਕਦੇ ਆਸਾਨੀ ਦੇ ਨਾਲ ਕਿ ਕਿਹੜੇ ਪਿੰਡ ਦੇ ਵਿੱਚ ਕਿੰਨੇ ਮਰੀਜ਼ ਆ, ਕਿੰਨੇ ਤਸਕਰ ਆ, ਕਿੰਨੇ ਗਾਂ ਉਹਨਾਂ ਦੇ ਵਿੱਚ ਪਾਂਡੀ ਆ, ਇਹ ਸਾਰਾ ਕੁਝ ਬਹੁਤ ਆਸਾਨੀ ਨਾਲ ਪਤਾ ਲਾਇਆ ਜਾ ਸਕਦਾ। ਤਾਂ ਜਦੋਂ ਹਰੇਕ ਥਾਣੇ ਦੇ SHO ਤੇ ਗਾਜ਼ ਡਿੱਗੂਗੀ ਕਿ ਆਹ ਭਾਈ ਜੇ ਮੈਂ ਕੰਮ ਨਾ ਕੀਤਾ ਜਾਂ ਮੈਂ ਕੋਈ ਰਲੀ ਚੁਗੀ ਤੇ ਫਿਰ ਮੇਰੀ ਫੱਟੀ ਮੇਸ ਹੋ ਜਾਣੀ ਆ, ਤਾਂ ਇਹਦੇ ਨਾਲ ਕੀ ਆ ਕਿ ਨਤੀਜੇ ਬਿਹਤਰ ਆ ਸਕਦੇ ਆ, ਉਹ ਪੰਚਾਇਤਾਂ ਨਾਲ ਕੋਆਰਡੀਨੇਟ ਕਰ ਸਕਦੇ ਆ, ਪੰਚਾਇਤਾਂ ਨਾਲ ਰਲ ਕੇ ਮੁੰਡਿਆਂ ਨੂੰ ਪ੍ਰੇਰਿਤ ਕਰ ਸਕਦੇ ਆ, ਇਹਦੇ ਨਾਲ ਕੁਛ ਨਾ ਕੁਛ ਫਰਕ ਪੈ ਸਕਦਾ ਜੇ ਇਮਾਨਦਾਰੀ ਨਾਲ ਇਹ ਲਹਿਰ ਅੱਗੇ ਤੋੜੀ ਜਾਵੇ। ਜੀ 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 ਮਿੰਟੂ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ, ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੁੰਦਾ ਹੈ। ਮਿਲਦੇ ਹਾਂ ਤੁਹਾਨੂੰ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਐਲਕ ਗਰੋਵ ਦਾ ਸਭ ਤੋਂ ਵੱਡਾ ਗਰੋਸਰੀ ਸਟੋਰ, ਇੰਡੀਆ ਸਪਾਈਸਸ ਐਂਡ ਮਿਊਜ਼ਿਕ ਅੰਡਰ ਨਿਊ ਮੈਨੇਜਮੈਂਟ।